ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਸ਼ਨੀਚਰਵਾਰ 20 ਤਰੀਕ ਤੇ ਆਪਣੇ ਨਾਲ ਇਸ ਟਾਈਮ US ਇਮੀਗ੍ਰੇਸ਼ਨ ਦੀ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ US ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿੜਕਿਆਣਾ ਜੀ। ਅਟਾਰਨੀ ਟਿੜਕਿਆਣਾ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272 2500 4082722500 ਦੇ ਉੱਤੇ। ਅਤੇ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿੜਕਿਆਣਾ 415-909-0503 415909-0503 ਅਤੇ ਜਸਪਾਲ ਸਿੰਘ ਯੂਨੀਵਰਸਿਟੀ। ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਟਾਰਨੀ ਟਿੜਕਿਆਣਾ ਜੀ, ਅੱਜ ਜਿਹੜੀ ਆਪਾਂ ਕਿਹੜੇ ਟੌਪਿਕ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ? ਉੱਦਾਂ ਪਿਛਲੀ ਵਾਰ ਤੋਂ ਮੁੱਦਾ ਟਾਈਟਲ 42 ਵਾਲਾ ਹੀ ਜਿਹੜਾ ਉਹ ਬਣਿਆ ਪਿਆ ਹੈ। ਉਹੀ ਮੁੱਦਾ ਬਣਿਆ ਪਿਆ, ਉਹਦੇ ਬਾਰੇ ਥੋੜੀ ਜਿਹੀ ਹੋਰ ਅਪਡੇਟ ਦੇਵਾਂਗੇ। ਕੇਸ ਦਾ ਤਾਂ ਨਹੀਂ ਅਜੇ ਪਤਾ ਲੱਗਾ, ਜਿਹੜਾ ਉਹਨਾਂ ਨੇ ਫਾਈਲ ਕੀਤਾ ਸੀਗਾ ਕੈਲੀਫੋਰਨੀਆ ਦੇ ਵਿੱਚ, ਉਹਦੇ ਉੱਤੇ ਅਜੇ ਫੈਸਲਾ ਆਉਣਾ ਵਾ। ਪਰ ਬਾਕੀ ਜਿਹੜੇ ਬਾਰਡਰ ਦੇ ਕੀ ਹਾਲਾਤ, ਅੱਜ ਡਿਸਕਸ਼ਨ ਸਾਡੀ ਜਿਹੜੀ ਜ਼ਿਆਦਾ ਉਹਦੇ ਬਾਰੇ ਰਹੂਗੀ। ਤੇ ਅੱਜ ਆਪਾਂ ਕਾਲ ਜਿਹੜੀਆਂ ਉਹ ਵੀ ਨਹੀਂ ਲਵਾਂਗੇ, ਹੈ ਨਾ, ਥੋੜੇ ਜਿਹੜੇ ਰੁਝੇਵੇਂ ਆ ਜ਼ਿਆਦਾ, ਤੇ ਅੱਜ ਆਪਾਂ ਜਿਹੜਾ ਇਨਫੋਰਮੇਸ਼ਨ ਹੀ ਦੇਣੀ ਹੈ ਸਿਰਫ। ਠੀਕ ਹੈ। ਸੋ ਬਰੀਫਲੀ ਜੇ ਸਮ ਅਪ ਕਰਦੇ ਜਾਈਏ, ਲਾਸਟ ਵੀਕ ਦੇ ਵਿੱਚ ਟਾਈਟਲ 42 ਐਰਾ ਜਿਹੜਾ ਆ ਉਹ ਪੋਲਿਸੀ ਆ ਉਹ ਐਂਡ ਹੋਈ ਆ। ਉਸ ਤੋਂ ਬਾਅਦ ਦੇ ਵਿੱਚ ACLU ਨੇ ਉਸ ਜਿਹੜੇ ਤੇਜ਼ੀ ਦੇ ਨਾਲ ਡਿਪੋਰਟ ਕਰਨੇ ਆ ਜਾਂ ਅਸਾਈਲਮ ਕਿਹਨੂੰ ਮਿਲ ਸਕਦਾ ਕਿਹਨੂੰ ਨਹੀਂ ਮਿਲ ਸਕਦਾ, ਉੱਤੇ ਜਿਹੜੇ ਬੈਨ ਆ ਉਸ ਦੇ ਉਲਟ ਕੇਸ ਜਿਹੜਾ ਪਾਇਆ ਸੀ, ਜਿਸ ਦਾ ਹੁਣ ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਤਾਂ ਉਦੋਂ ਤੱਕ ਤਾਂ ਜੇ ਕੋਈ ਸੁਣਵਾਈ ਨਹੀਂ ਲਈ ਗਈ। ਸੋ ਜੋ ਤੁਸੀਂ ਬਰੀਫਲੀ ਇੱਕ ਓਵਰਵਿਊ ਦੇ ਦਿਓ ਤੇ ਫਿਰ ਆਪਾਂ ਅੱਗੇ ਡਿਸਕਸ਼ਨ ਨੂੰ ਵਧਾਉਂਦੇ ਹਾਂ। ਪਿਛਲੀ ਵਾਰੀ ਆਪਾਂ ਇਹ ਡਿਸਕਸ ਕੀਤਾ ਸੀਗਾ ਕਿ ਟਾਈਟਲ 42 ਜਿਹੜਾ ਸੀਗਾ ਉਹ ਖਤਮ ਹੋ ਰਿਹਾ ਸੀਗਾ, ਕਿਉਂਕਿ ਜਿਹੜੀ ਪੈਂਡੇਮਿਕ ਦੀ ਨੈਸ਼ਨਲ ਜਿਹੜੀ ਐਮਰਜੈਂਸੀ ਆ ਉਹ ਵੀ ਖਤਮ ਹੋ ਗਈ ਸੀ। ਤੇ ਉਹਦੇ ਕਰਕੇ ਕਾਫੀ ਰੌਲਾ ਜਿੱਦਾਂ ਪਿਆ ਸੀਗਾ ਕਿ ਹੁਣ ਪਤਾ ਨਹੀਂ ਕੀ ਹੋ ਜਾਣਾ, ਬਹੁਤ ਜ਼ਿਆਦਾ ਫਲੱਡ ਗੇਟ ਖੁੱਲ ਜਾਣੇ ਆ, ਇਮੀਗ੍ਰੈਂਟ ਆ ਜਾਣੇ ਆ, ਬਾਈਡਨ ਹੁਣ ਕੋਈ ਪ੍ਰੋਸੈਸ ਨਹੀਂ ਕਰ ਹੋਣੇ। ਰਿਪਬਲਿਕਨ ਤਾਂ ਕਹਿੰਦੇ ਸੀ ਕਿ ਕ੍ਰਿਮੀਨਲ ਬੜੇ ਆ ਜਾਣੇ ਆ, ਡਰੱਗ ਵਾਲੇ ਬੜੇ ਆ ਜਾਣੇ ਆ। ਤੇ ਕਾਫੀ ਜਿਹੜਾ ਜਿਹੜੇ ਲੋਕਾਂ ਤੋਂ ਪੁੱਛੋ ਡਿਪੈਂਡਿੰਗ ਕਿ ਕਿਹਦਾ ਕੀ ਪਰਸਪੈਕਟਿਵ ਆ, ਜੇ ਐਵਰੇਜ ਅਮਰੀਕਨ ਤੋਂ ਪੁੱਛਿਆ ਜਾਵੇ ਤੇ ਉਹ ਬੜਾ ਆਪਣਾ ਤਾਂ ਉਹ ਵੀ ਫਿਕਰ ਜਿਹੜਾ ਆਪਣਾ ਐਕਸਪ੍ਰੈਸ ਕਰਦੇ ਸੀਗੇ ਕਿ ਪਤਾ ਨਹੀਂ ਹੁਣ ਕੀ ਹੋ ਜਾਣਾ, ਕਿ ਜਿੱਦਾਂ ਸਾਰੀ ਦੁਨੀਆ ਹੀ ਇੱਕਦਮ ਹੀ ਟਾਈਟਲ 42 ਹਟ ਗਏ, ਸਾਰੀ ਦੁਨੀਆ ਹੀ ਉੱਠ ਕੇ ਆ ਜਾਣੀ ਇੱਥੇ, ਹੈ ਨਾ ਜੀ। ਤੇ ਉਹਦੇ ਕਰਕੇ ਉਹਨਾਂ ਨੇ ਲਾਜ਼ ਵਗੈਰਾ ਬਣਾਏ ਸੀਗੇ ਕਿ ਟ੍ਰਾਂਜ਼ਿਟ ਬੈਨ ਦਾ ਲਾਅ, ਕਿ ਜੇ ਤੁਸੀਂ ਮੈਕਸੀਕੋ 'ਚ ਪੈਰ ਰੱਖ ਕੇ ਆਏ ਹੋ ਉੱਥੇ ਸਾਲਾਂ ਪਹਿਲਾਂ ਫਾਈਲ ਕਰਕੇ ਆਓ। ਤੇ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ, ਹੋਰ ਇੱਕ ਐਪ ਵਗੈਰਾ ਜਿਹੜੀ ਸੀਗੀ CBP1, ਉਹ ਐਪ ਦੇ ਥਰੂ ਉਹ ਹਰੇਕ ਦਿਨ ਲੋਕੀ ਜਿਹੜੇ ਆਪਣੀ ਅਪਾਇੰਟਮੈਂਟ ਬਣਾ ਸਕਦੇ ਆ। ਤੇ ਬਾਰਡਰ ਦੇ ਲਾਗੇ ਉਹ ਜਿਹੜੀ ਐਪ ਜਿਹੜੀ ਉਹ ਚੱਲਦੀ ਸੀਗੀ, ਐਪ ਦੇ ਵਿੱਚ ਵੀ ਕਾਫੀ ਪ੍ਰੋਬਲਮ ਆ, ਜਿੱਦਾਂ ਡਾਊਨ ਹੁੰਦੀ ਸੀ ਐਪ, ਜਾਂ ਲੋਕਾਂ ਦਾ ਨੈਟਵਰਕ ਨਹੀਂ ਹੁੰਦਾ ਸੀਗਾ, ਜਾਂ ਹੋਰ ਪ੍ਰੋਬਲਮ ਆਉਂਦੀ ਸੀਗੀ ਐਪ ਦੇ ਵਿੱਚ। ਤੇ ਇੱਦਾਂ ਦੇ ਜਿਹੜੇ ਕਾਫੀ ਮਸਲੇ ਜਿਹੜੇ ਸੀਗੇ ਉਹ ਸਾਹਮਣੇ ਆਏ ਸੀਗੇ, ਤੇ ਉਹਦੇ ਬਾਰੇ ਆਪਾਂ ਡਿਸਕਸ ਕੀਤਾ ਸੀਗਾ ਪਿਛਲੇ ਵੀਕ। ਤੇ ਮੋਸਟਲੀ ਇਹਦੇ ਵਿੱਚ ਇੱਕ ਚੀਜ਼ ਇਹ ਸੀਗੀ ਕਿ ਕਈ ਕੰਟਰੀਆਂ 'ਚੋਂ ਹੇਟੀ, ਵੈਨੇਜ਼ੁਏਲਾ, ਨਿਕਰਾਗੁਆ, ਹੁਣ ਕਈ ਕੰਟਰੀਆਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਸਪੈਸ਼ਲ ਜਿਹੜੀਆਂ ਉਹਨਾਂ ਨੇ ਆਪਸ਼ਨਸ ਵਗੈਰਾ ਦਿੱਤੀਆਂ ਸੀਗੀਆਂ। ਕਈ ਕੰਟਰੀਜ਼ ਨੂੰ ਉਹਨਾਂ ਨੇ ਜਿਹੜੇ ਹਿਊਮੈਨਿਟੇਰੀਅਨ ਪੇਰੋਲ ਦੀਆਂ ਆਪਸ਼ਨ ਦਿੱਤੀਆਂ ਕਿ ਤੁਸੀਂ, ਉਹਨਾਂ ਨੇ ਮਹੀਨੇ ਦੇ ਵਿੱਚ 30,000 ਲੋਕੀ ਇਹ ਸਪੈਸੀਫਿਕ ਕੰਟਰੀਆਂ 'ਚੋਂ ਆਉਣ ਦੇਣੇ ਆ ਜੀ, ਤੇ ਪੰਜਾਬੀ ਉਹਦੇ ਵਿੱਚ ਕਵਰਡ ਨਹੀਂ ਸੀਗੇ। ਸੋ ਇਹ ਜਿਹੜੀ ਮੁੱਖ ਆਪਾਂ ਗੱਲ ਜਿਹੜੀ ਕੀਤੀ ਸੀਗੀ। ਤੇ ਜਿਹੜੀ ਹੁਣ ਗੱਲ ਹੈਗੀ ਕਿ ਟ੍ਰਾਂਜ਼ਿਟ ਬੈਨ, ਕਿ ਜਿਹੜਾ ਥਰਡ ਕੰਟਰੀ ਦੇ ਵਿੱਚ ਅਸਾਈਲਮ ਫਾਈਲ ਕਰਕੇ ਆਉਣਾ, ਉਹਦੇ ਵਿੱਚ ਆਪਾਂ ਵੀ ਦੱਸਿਆ ਸੀਗਾ ਕਿ ਆਪਣੇ ਪ੍ਰੋਗਰਾਮ ਦੇ ਵਿੱਚ ਪਿਛਲੇ ਹਫ਼ਤੇ ਕਿ ਸਰਵੈਸਕੋ ਦੇ ਡਿਸਟ੍ਰਿਕਟ ਕੋਰਟ ਦੇ ਵਿੱਚ ਉਹਨਾਂ ਨੇ ਲਾਅਸੂਟ ਆਲਰੇਡੀ ਫਾਈਲ ਕਰਤਾ ACLU ਨੇ ਜੀ, ਕਿ ਇਹਨੂੰ ਕਿਹਾ ਜਾਵੇ ਕਿ ਇਹ ਸਹੀ ਨਹੀਂ ਹੈਗੀ, ਇਹ ਵਾਇਲੇਟ ਕਰਦੀ ਹੈ ਅਸਾਈਲਮ ਦੇ ਸਿਧਾਂਤਾਂ ਨੂੰ। ਤੇ ਉਹਦੇ ਉੱਤੇ ਜਿਹੜਾ ਦੇਖਦੇ ਆ ਕਿ ਜਿੱਤ ਹੁੰਦੀ ਆ ACLU ਦੀ ਕਿ ਨਹੀਂ, ਹੈ ਨਾ, ਤੇ ਉਹ ਥੋੜਾ ਸੀਰੀਅਸ ਮੁੱਦਾ ਜਿਹੜਾ ਚੱਲੂਗਾ ਜੀ। ਤੇ ਅੱਜ ਆਪਾਂ ਰਿਲੇਟਡ ਜਿਹੜੀ ਡਿਸਕਸ਼ਨ ਆਪਣੀ ਅੱਗੇ ਕੰਟੀਨਿਊ ਕਰਾਂਗੇ ਜੀ। ਇੱਕ ਨਾ ਸਾਨੂੰ ਸਵਾਲ ਬਹੁਤ ਅਟਾਰਨੀ ਟਿੜਕਿਆਣਾ ਜੀ ਤੁਹਾਨੂੰ ਵੀ ਆਇਆ ਹੋਣਾ, ਸਾਰੇ ਜਾਣੇ ਪੁੱਛ ਰਹੇ ਹੋਣੇ ਆ ਵੀ ਇਹ ਜਿਹੜਾ CBP ਦੀ ਐਪ ਆ, ਇਹਦੇ ਲਈ ਕੀ ਹਰ ਕੋਈ ਐਲੀਜੀਬਲ ਆ, ਜਾਂ ਇਹਦੇ ਵਿੱਚ ਵੀ ਕੋਈ ਕੰਟਰੀਜ਼ ਦੀ ਲਿਮਿਟੇਸ਼ਨ ਆ ਵੀ CBP1 ਐਪ ਦੇ ਜ਼ਰੀਏ ਕੌਣ ਕਰ ਸਕਦਾ, ਕੌਣ ਨਹੀਂ ਕਰ ਸਕਦਾ?
ਮੈਨੂੰ ਐਗਜ਼ੈਕਟਲੀ ਨਹੀਂ ਪਤਾ ਜੇ ਕੋਈ ਲਿਮਿਟੇਸ਼ਨ ਹੈਗੀ ਕਿ ਨਹੀਂ ਹੈਗੀ, ਇਹ ਆਪਾਂ ਫੋਲੋਇੰਗ ਵੀਕ ਗੱਲ ਕਰ ਸਕਦੇ ਹਾਂ। ਮੈਂ ਅਜੇ ਐਪ ਖੁਦ ਤਾਂ ਟੈਸਟ ਨਹੀਂ ਕੀਤੀ, ਤੇ ਅਜੇ ਤੱਕ ਤਾਂ ਰਿਪੋਰਟਾਂ ਇਹੀ ਹੈ ਕਿ ਲੱਖਾਂ ਦੇ ਵਿੱਚ ਲੋਕੀ ਆ ਤੇ 1000 ਸਿਰਫ ਉਹਨਾਂ ਦੇਣੀਆਂ appointments ਬਣਾਉਣੀਆਂ, ਤੇ ਉਹ ਲੋਕੀ ਅਪਾਇੰਟਮੈਂਟ ਨਹੀਂ ਬਣਾ ਪਾ ਰਹੇ, ਐਪ ਕਰੈਸ਼ ਕਰ ਜਾਂਦੀ ਹੈ। ਠੀਕ ਬਾਕੀ ਇਹ ਹੈ ਕਿ ਜਿਹੜੇ ਪੰਜਾਬੀ ਇਹਦੇ ਵਿੱਚ ਕਰ ਸਕਦੇ ਆ CBP 1 ਦੇ ਵਿੱਚ ਤੇ ਨਹੀਂ ਕਰ ਸਕਦੇ ਆ, ਇਹ ਤੁਹਾਨੂੰ ਮੈਂ ਅਗਲੇ ਹਫਤੇ ਦੱਸ ਸਕਦਾ। ਠੀਕ ਹੈ, ਠੀਕ ਹੈ। ਸੋ ਬਿਲਕੁਲ, ਜਦੋਂ ਆਪਾਂ ਲਾਸਟ ਟਾਈਮ ਹੀ ਗੱਲ ਕਰ ਰਹੇ ਸੀ ਉਹਦੇ ਵਿੱਚ ਕੁਛ ਇੱਦਾਂ ਦਾ ਸੀਗਾ ਨਹੀਂ, ਅਕਸਰ ਜਿੱਦਾਂ ਉਹ ਹਿਊਮੈਨੀਟੇਰੀਅਨ ਪਰੋਲ ਵਾਲੇ ਸੀ ਉਹਦੇ ਵਿੱਚ ਨੈਸ਼ਨੈਲਿਟੀਜ਼ ਨੂੰ ਲੈ ਕੇ ਜਿਹੜਾ ਉਹ ਸੀਗਾ। ਬਾਕੀ ਕਨਫਰਮ ਆਪਾਂ ਨੈਕਸਟ ਵੀਕ ਦੇ ਵਿੱਚ ਉਹ ਕਰ ਦਿੱਤਾ ਜਾਊਗਾ। ਅਟਾਰਨੀ ਟਿਰਕੈਣਾ ਜੀ ਜਿਹੜਾ ਉਹ ਦੱਸ ਦੇਣਗੇ। ਸੋ ਪਰ ਇੱਕ ਹਾਂਜੀ, ਮਤਲਬ ਹੁਣ ਆਪਾਂ ਇਹ ਗੱਲ ਕਰ ਰਹੇ ਹਾਂ ਬਾਰਡਰ ਦੇ ਵਿੱਚ ਜਿਹੜੀ ਜਨਤਾ ਆ ਰਹੀ ਉਹਦੇ ਬਾਰੇ ਤੁਸੀਂ ਸਵਾਲ ਪੁੱਛਿਆ। ਜੇ ਤੁਸੀਂ ਉਦਾਂ ਕਹਿੰਦੇ ਆ ਕਿ CBP 1 ਜਿਹੜੀ ਐਪ ਆ ਤੇ ਉਹਦੀਆਂ ਤਾਂ ਉਦਾਂ ਹੋਰ ਕਾਫੀ, ਜਿੱਦਾਂ ਹੋਰ ਵੀ ਕਈ ਸਾਰੀਆਂ ਯੂਜ਼ਸ ਹੈਗੀਆਂ, ਤੇ ਜਿਹੜੇ ਨੋਗੈਲਸ ਤੋਂ ਐਰੀਜ਼ੋਨਾ ਨੋਗੈਲਸ ਤੋਂ ਆ ਰਹੇ ਆ, ਟੈਕਸਸ ਦੇ ਵਿੱਚ ਕਈ ਸੈਂਟਰ ਆ, ਕੈਲੀਫੋਰਨੀਆ ਕਲੈਕਸੀਕੋ ਸੈਨ ਏਸੀਡਰੋ ਜਿਹੜੇ ਸੈਂਟਰ ਹੈਗੇ ਆ, ਜਿਹੜੀ ਐਪ ਹੈਗੀ ਆ ਇਹਦੇ ਵਿੱਚ ਤੁਸੀਂ ਜਿਹੜੀ ਨਾਰਮਲ ਵੀ ਜਿੱਦਾਂ ਬੰਦੇ ਹੈਗੇ ਜਿਹੜੇ ਨੇ ਅਪਾਇੰਟਮੈਂਟ ਬਣਾਉਣ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਅਪਾਇੰਟਮੈਂਟ ਬਣਾਉਣ ਦੀ ਰਿਸਟ੍ਰਿਕਸ਼ਨ ਹੁੰਦੀ ਹੈ, ਪਰ ਹੋਰ ਵੀ ਜਿਹੜੇ ਐਪ ਦੇ ਵਿੱਚ ਐਪਲੀਕੇਸ਼ਨ ਵਗੈਰਾ ਦੇ ਅਪਡੇਟਸ ਵਗੈਰਾ ਹੈਗੇ, ਉਹ ਸਾਰਾ ਇੱਕ ਨਾਰਮਲ ਕੋਈ ਵੀ ਜਿਹੜਾ ਹੈਗਾ ਉਹ ਐਪ ਸਟੋਰ ਤੋਂ ਡਾਊਨਲੋਡ ਕਰ ਸਕਦਾ ਹੈਗਾ ਆਪਣੇ ਫੋਨ ਦੇ ਵਿੱਚ। ਓਕੇ, ਠੀਕ ਹੈ। ਸੋ ਸਵਾਲ ਮੇਰਾ ਉਹੀ ਬੇਸਿਕਲੀ ਸੀਗਾ ਵੀ ਬਾਰਡਰ ਦੇ ਉੱਤੇ ਆ ਕੇ ਕੀ ਉਹ ਇੰਟਰਵਿਊ ਦੇ ਲਈ ਜਾਂ ਉਹ ਲੈਣ ਦੇ ਲਈ ਵੀ ਮੈਨੂੰ ਸਲੋਟ ਮਿਲ ਜਾਵੇ, ਉਹਦੇ ਲਈ ਆਪਣੇ ਭਾਰਤ ਵਾਲੇ ਜਿਹੜੇ ਪੰਜਾਬ ਵਾਲੇ ਉਹ ਐਲੀਜੀਬਲ ਨੇ ਜਾਂ ਨਹੀਂ ਨੇ। ਸੋ ਉਹ ਤੁਸੀਂ ਨੈਕਸਟ ਟਾਈਮ ਕਨਫਰਮ ਕਰ ਦੋਗੇ। ਸੋ ਹੁਣ ਬਾਰਡਰ ਦੇ ਉੱਤੇ ਹੀ ਚੱਲਦੇ ਹਾਂ, ਬਾਰਡਰ ਦੇ ਉੱਤੇ ਫੋਕਸ ਕਰਦੇ ਜਾਈਏ। ਕੀ ਜਿਹੜੀ ਸਥਿਤੀ ਇਸ ਦੇ ਵਿੱਚ ਹੈਗੀ ਆ, ਵੀ ਕੀ ਆંકੜੇ ਵੱਧ ਰਹੇ ਨੇ, ਘਟ ਰਹੇ ਨੇ, ਕੀ ਜਿਹੜਾ ਉਹ ਦੱਸਿਆ ਜਾ ਰਿਹਾ ਹੈ? ਸੋ ਬਾਰਡਰ ਦਾ ਜੀ ਦੇਖੋ, ਰੌਲਾ ਤਾਂ ਬਹੁਤ ਜ਼ਿਆਦਾ ਪਾਇਆ ਸੀਗਾ ਉਹਨਾਂ ਨੇ ਕਿ ਦੋਨੋਂ ਪਾਰਟੀਆਂ ਨੇ, ਤੇ ਬਾਈਡਨ ਸਰਕਾਰ ਵੀ ਜਿਹੜੀ ਸੀਗੀ ਥੋੜੀ ਡਰ ਗਈ ਸੀ ਕਿ ਪਤਾ ਨਹੀਂ ਕੀ ਹੋ ਜਾਣਾ, ਕਿੰਨੇ ਲੋਕੀ ਆ ਜਾਣੇ ਆ, ਤੇ ਤਾਈਓ ਕਰਕੇ ਉਹਨਾਂ ਨੇ ਜਿਹੜਾ ਟ੍ਰਾਂਜ਼ਿਟ ਬੈਨ ਵਗੈਰਾ ਉਹਦੇ ਰੂਲ ਬਣਾਏ ਸੀਗੇ। ਤੇ ਹੁਣ ਕੀ ਹੋਇਆ ਕਿ ਇਹ ਕੰਟਰੋਵਰਸ਼ੀਅਲ ਜਿਹੜੀ ਪਾਲਿਸੀ ਸੀਗੀ ਟਾਈਟਲ 42 ਦੀ, ਇਹਨੇ ਜਿੱਦਾਂ ਇਹ ਖਤਮ ਹੋ ਰਹੀ ਸੀ, ਇਹਦੇ ਕਰਕੇ ਹੋਰ ਜ਼ਿਆਦਾ ਕੰਸਰਨ ਉਹਨਾਂ ਨੂੰ ਪੈਦਾ ਹੋ ਗਏ ਕਿ ਪਤਾ ਨਹੀਂ ਕਿੰਨਾ ਵੱਡਾ ਕ੍ਰਾਈਸਿਸ ਆ ਜਾਣਾ। ਤੇ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਸੀਗੀ ਉਹਨੇ ਵੀ ਕਾਫੀ ਜ਼ਿਆਦਾ, ਜਿੱਦਾਂ ਆਪਾਂ ਦੱਸਿਆ ਕਿ ਟ੍ਰਾਂਜ਼ਿਟ ਬੈਨ ਹੋਰ ਕਾਫੀ ਤਿਆਰੀਆਂ ਕੀਤੀਆਂ ਕਿ ਛੇਤੀ ਲੋਕਾਂ ਨੂੰ ਵਾਪਸ ਜਿਹੜਾ ਭੇਜ ਦੇਣਾ। ਤੇ ਪਰ ਜਦੋਂ ਹੁਣ ਦੇਖ ਰਹੇ ਆ ਤਾਂ ਇੰਨੇ ਜ਼ਿਆਦਾ ਲੋਕੀ ਜਿਹੜੇ ਆ ਆਏ ਨਹੀਂ ਹੈਗੇ, ਹਾਂਜੀ, ਜਿੰਨੇ ਉਮੀਦ ਸੀਗੀ। ਸੋ ਇਹ ਜਿਹੜੀ ਪਾਲਿਸੀ ਸੀਗੀ ਟਰੰਪ ਉਹਨਾਂ ਨੇ ਚਲਾਈ ਸੀਗੀ, ਤੇ ਉਹਨਾਂ ਦਾ ਬੇਸਿਕ ਜਿਹੜੀ ਟਰੰਪ ਉਹਨਾਂ ਦਾ ਇਹ ਪਾਲਿਸੀ ਨੂੰ ਚਲਾਉਣ ਦਾ ਟਾਈਟਲ 42 ਐਕਸਪਲਸ਼ਨ ਦਾ ਮਕਸਦ ਇਹੀ ਸੀਗਾ ਕਿ ਇਮੀਗ੍ਰੈਂਟਸ ਨੂੰ ਰੋਕਣਾ, ਪਰ ਕਹਿੰਦੇ ਇਹ ਸੀਗੇ ਕਿ ਕੋਵਿਡ ਦਾ ਸਪਰੈਡ ਆ ਜ਼ਿਆਦਾ ਹੋ ਜਾਣਾ, ਤੇ ਉਹਨੂੰ ਰੋਕਣ ਲਈ ਆਪਾਂ ਕੋਵਿਡ ਦੇ ਸਪਰੈਡ ਨੂੰ ਤਾਂ ਕਰਕੇ ਆਪਾਂ ਇਹ ਪਾਲਿਸੀ ਯੂਜ਼ ਕਰ ਰਹੇ ਹਾਂ ਜੀ। ਤੇ ਇਹਨੇ 2 ਸਾਲ ਜਿਹੜਾ ਸੀਗਾ ਟਰੰਪ ਉਹਨਾਂ ਨੇ ਚਲਾਈ, ਤੇ ਉਸ ਤੋਂ ਬਾਅਦ ਜਦੋਂ ਬਾਈਡਨ ਨੇ ਵੀ ਗੱਦੀ ਸੰਭਾਲੀ ਤੇ ਉਹ ਵੀ ਜਿਹੜੀ ਇਹ ਪਾਲਿਸੀ ਨੂੰ ਦੂਰ ਨਹੀਂ ਕਰ ਪਾਇਆ। ਇਹ ਜਿਹੜੀ ਟਾਈਟਲ 42 ਦੇ ਥੱਲੇ 2.8 ਮਿਲੀਅਨ ਲੋਕੀ, ਆਲਮੋਸਟ 3 ਮਿਲੀਅਨ ਲੋਕਾਂ ਦੀ ਜਿਹੜੀ ਆ ਐਕਸਪਲਸ਼ਨ ਹੋਈ ਆ 2020 ਤੋਂ ਲੈ ਕੇ ਹੁਣ ਤੱਕ। ਤੇ ਇਹਦੇ ਵਿੱਚ ਕਈ ਲੋਕੀ ਉਹ ਵੀ ਆ ਜਿਹੜੇ ਮਲਟੀਪਲ ਟਾਈਮ, ਕਿਉਂਕਿ ਇਹਦੇ ਵਿੱਚ ਜਦੋਂ ਤੁਹਾਨੂੰ ਵਾਪਸ ਭੇਜਦੇ ਸੀਗੇ, ਐਕਸਪਲਸ਼ਨ ਕਰਦੇ ਸੀਗੇ, ਤੁਹਾਡੇ ਤੇ 5 ਸਾਲ ਦੀ ਵਾਰ ਨਹੀਂ ਲੱਗਦੀ ਜਿਹੜੀ ਟਾਈਟਲ 8 ਥੱਲੇ ਨਾਰਮਲੀ ਜਿਹੜੀ ਲੋਕਾਂ ਦੇ ਉੱਤੇ ਲੱਗਦੀ ਆ। ਸੋ ਕਈ ਲੋਕ ਇਹਦੇ ਵਿੱਚ ਫਿਰ ਦੁਬਾਰਾ ਵਾਪਸ ਆਉਣ ਦੀ ਕੋਸ਼ਿਸ਼ ਕਰਦੇ ਸੀ, ਬਾਰਡਰ ਟੱਪਣ ਦੀ ਕੋਸ਼ਿਸ਼ ਕਰਦੇ ਸੀਗੇ। ਤੇ ਟੋਟਲ ਜਿਹੜਾ ਇਹਨਾਂ ਦੇ ਕੋਲ ਆંકੜਾ ਹੈਗਾ ਕਿ ਕਿੰਨੇ ਲੋਕੀ ਇਹਨਾਂ ਨੇ ਐਕਸਪੈਲ ਕੀਤੇ ਆ, ਉਹ 2.8 ਮਿਲੀਅਨ। ਤੇ ਤਾਂ ਕਰਕੇ ਜਿਹੜਾ ਰੌਲਾ ਜ਼ਿਆਦਾ ਸੀਗਾ ਕਿ 2.8 ਮਿਲੀਅਨ ਵਾਪਸ ਭੇਜੇ ਆ ਲੋਕ, ਵਾਪਸ ਹੋਰ ਜ਼ਿਆਦਾ ਆਉਗੇ ਜਦੋਂ ਇਹ ਪਾਲਿਸੀ ਐਂਡ ਹੋਊਗੀ। ਪਰ ਹੁਣ ਸਾਨੂੰ ਇਹ ਨਹੀਂ ਪਤਾ ਕਿ ਵਾਪਸ ਰਿਪੀਟ ਕਿੰਨੇ ਲੋਕੀ ਸੀਗੇ ਇਹਨਾਂ ਦੇ ਵਿੱਚ ਜਿਹਨਾਂ ਨੇ ਬਾਰਡਰ ਟੱਪਣ ਦੀ ਕੋਸ਼ਿਸ਼ ਕੀਤੀ। ਤੇ ਉਹਨਾਂ ਦੀ ਫਿਰ ਰਿਪੋਰਟ ਹੁਣ ਇਹੀ ਆ ਰਹੀ ਹੈ ਕਿ ਇੰਨੇ ਜ਼ਿਆਦਾ ਲੋਕੀ ਨਹੀਂ ਹੈਗੇ ਜਿੰਨੇ ਕਿ ਰਿਪਬਲਿਕਨ ਤੇ ਡੈਮੋਕ੍ਰੈਟਸ ਰੌਲਾ ਪਾਉਂਦੇ ਸੀਗੇ। ਤੇ ਹੁਣ ਇਹਦੇ ਵਿੱਚ ਜਿਹੜੇ ਇਮੀਗ੍ਰੇਸ਼ਨ ਲਾਇਰਸ ਆ ਤਾਂ ਜਾਂ ਹੋਰ ਪ੍ਰੋਗਰੈਸਿਵ ਜਿਹੜੇ ਹੈਗੇ ਆ, ਉਹਨਾਂ ਨੇ ਆਲਰੇਡੀ ਕਾਫੀ ਜਿੱਦਾਂ ਰੌਲਾ ਪਾਇਆ ਕਿ ਤੁਸੀਂ ਇਹ ਪਾਲਿਸੀ ਸਹੀ ਤਰੀਕੇ ਨਾਲ ਨਹੀਂ ਇੰਪਲੀਮੈਂਟ ਕੀਤੀ, ਇਹਨਾਂ ਲੋਕਾਂ ਨੂੰ ਬਹੁਤ ਨੁਕਸਾਨ ਹੁੰਦਾ, ਸਪੈਸ਼ਲੀ ਜਿਹੜੇ ਅਸਾਈਲਮ ਸੀਕਰਸ ਹੈਗੇ ਆ। ਤੇ ਕਈ ਲੋਕਾਂ ਨੇ ਤਾਂ ਜਿਹੜੀ ਇਹਨਾਂ ਦੇ ਉੱਤੇ ਬਾਈਡਨ ਐਡਮਿਨਿਸਟ੍ਰੇਸ਼ਨ ਤੇ ਸਕਸੈਸਫੁਲੀ ਅਨਸਕਸੈਸਫੁਲੀ ਕੇਸ ਫਾਈਲ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਆ। ਤੇ ਹੁਣ ਆਪਾਂ ਅੱਗੇ ਦੇਖਦੇ ਹਾਂ ਕਿ ਜਿਹੜਾ ਸੈਨ ਫਰਾਂਸਿਸਕੋ ਲਾਅ ਸੂਟ ਹੈ ਉਹਦਾ ਕੀ ਬਣਦਾ। ਬਿਲਕੁਲ। ਸੋ ਆંકੜੇ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਇਹ ਘਟ ਰਹੇ ਨੇ, ਜਿੱਦਾਂ ਦੋਨੋਂ ਪਾਸਿਓਂ ਜਿੰਨਾ ਰੌਲਾ ਸੀਗਾ, ਸੋ ਉਸੇ ਦੇ ਤਹਿਤ ਇਹਨਾਂ ਨੇ ਜਿਹੜੀਆਂ ਪਾਲਿਸੀਜ਼ ਬਣਾਈਆਂ, ਕਾਫੀ ਟਾਈਟ
ਕਹਿ ਸਕਦੇ ਹਾਂ ਵੀ ਉਹ ਪਾਲਿਸੀਜ਼ ਆ ਟ੍ਰਾਂਜ਼ਿਟ ਬੈਨ ਵਾਲਾ ਜਾਂ ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਲੈ ਕੇ ਜਦੋਂ ਇਹ ਟਾਈਟਲ 42 ਮੁੱਕਣ ਵਾਲਾ ਸੀ ਉਦੋਂ ਕਹਿੰਦੇ ਸੀ 10-10 ਹਜ਼ਾਰ ਤੋਂ ਵੱਧ ਲੋਕ ਐਵਰੀ ਡੇ ਉਹ CBP ਦੇ ਕੰਟੈਕਟ ਦੇ ਵਿੱਚ ਆ ਰਹੇ ਆ ਜਾਂ ਐਪਰੀਹੈਂਡ ਕੀਤਾ ਜਾ ਰਿਹਾ ਆ। ਉਹ ਆંકੜਾ ਜਿਹੜਾ ਉਹ ਹੁਣ ਘਟ ਰਿਹਾ ਹੈ। 10,000 ਦੀ ਜਿੱਦਾਂ ਗਿਣਤੀ ਸੀਗੀ ਕੋਵਿਡ ਦੇ ਵਿੱਚ, ਹੁਣ ਸਾਨੂੰ ਕੋਵਿਡ ਦੇ ਵਿੱਚ ਇਹ ਨਹੀਂ ਪਤਾ ਕਿ ਕਿਉਂਕਿ ਸਾਰਾ ਕੁਝ ਤਾਂ ਬੰਦ ਹੋ ਗਿਆ, ਲੋਕੀ ਹੁਣ ਕਾਫੀ ਸਾਰੇ ਜਿਹੜੇ ਫਾਈਨੈਂਸ਼ੀਅਲ ਇਮੀਗ੍ਰੈਂਟ ਵੀ ਹੁੰਦੇ ਆ ਕਿ ਸਾਊਥ ਅਮਰੀਕਾ ਤੋਂ ਲੋਕੀ ਜਿਹੜੇ ਜੌਬ ਨਹੀਂ ਹੈਗੀ, ਇੰਡਸਟਰੀ ਦਾ ਕੁਝ ਰਿਹਾ ਨਹੀਂ, ਹੋਰ ਉਹਨਾਂ ਨੂੰ ਨੈਚੁਰਲ ਅਰਥਕੁਏਕ ਆ ਗਏ, ਕਿਤੇ ਆਹ ਡਰੌਟ ਵਗੈਰਾ ਆ ਗਏ, ਇੱਦਾਂ ਦੀਆਂ ਚੀਜ਼ਾਂ ਵੀ ਬੜੀਆਂ ਸੀਗੀਆਂ। ਲੋਕੀ ਕਾਫੀ ਕੰਟਰੀਆਂ ਤੋਂ ਜਿਹੜੇ ਅਮਰੀਕਾ ਵੱਲ ਆ ਰਹੇ ਸੀਗੇ, ਤੇ ਅਮਰੀਕਾ ਦੀ ਇਕੋਨਮੀ ਬਹੁਤ ਵਧੀਆ ਸੀ, ਪਤਾ ਹੀ ਹੈ ਸਾਰਿਆਂ ਨੂੰ, ਹਨਾ। ਟਰੱਕ ਡਰਾਈਵਰ ਦਾ ਪੁੱਛੋ, ਸਟੋਰ ਵਾਲਿਆਂ ਦਾ ਪੁੱਛੋ, ਤਾਂ ਕਹਿੰਦੇ ਬਹੁਤ ਜ਼ਿਆਦਾ ਜਿੱਦਾਂ ਬਿਜ਼ੀ ਕੰਮ ਸੀਗਾ। ਤੇ ਲੋਕੀ ਤਾਂ ਇਨਫੈਕਟ ਯੂਰਪ ਤੋਂ ਵੀ ਭੱਜ ਕੇ ਆਏ ਆ 2 ਨੰਬਰ ਤੇ, ਜਿਹਨਾਂ ਕੋਲ ਪੱਕੇ ਪੇਪਰ ਸੀਗੇ ਯੂਰਪ ਦੇ, ਉਹ ਵੀ ਲੋਕਾਂ ਨੇ 2 ਨੰਬਰ 'ਚ ਆ ਕੇ ਅਸਾਈਲਮ ਆਪਣੇ ਫਾਈਲ ਕੀਤੇ ਆ। ਤੇ ਜਿਹੜਾ 10,000 ਵਾਲਾ ਜਿਹੜਾ ਨੰਬਰ ਸੀਗਾ, ਹੁਣ ਥਰਸਡੇ ਨੂੰ ਇਹ ਜਿਹੜਾ ਸੀਗਾ ਬਾਰਡਰ ਖੁੱਲਿਆ ਦਾ ਮਤਲਬ ਕਿ ਜਿਹੜਾ ਟਾਈਟਲ 42 ਹਟਾਇਆ ਇਹਨਾਂ ਨੇ ਜੀ, ਤੇ ਉਹ ਜਿਹੜਾ ਸੀਗਾ ਉਹ 10,000 ਤੋਂ ਫਰਾਈਡੇ ਅਗਲੇ ਦਿਨ ਹੀ ਉਹ 6300 ਸੀਗਾ, ਤੇ ਸੈਟਰਡੇ ਨੂੰ ਜਿਹੜਾ ਸੀਗਾ ਉਹ ਨੰਬਰ ਸੀਗਾ 4200। ਤੁਸੀਂ ਦੇਖ ਲਓ, ਅੱਧ ਤੋਂ ਵੀ ਘੱਟ ਰਹਿ ਗਿਆ। ਤੇ ਜੇ ਹਿਸਟੋਰੀਕਲੀ ਆਪਾਂ ਗੱਲ ਕਰੀਏ ਕਿ ਨਾਰਮਲੀ ਪੂਰੇ ਸਾਲ 'ਚ ਇੱਕ ਟਾਈਟਲ 40 ਤੋਂ ਪ੍ਰੀ ਕੋਵਿਡ ਤੋਂ ਪਹਿਲਾਂ ਔਨ ਐਵਰੇਜ ਜਿਹੜਾ ਕਹਿ ਲਓ ਤੁਸੀਂ 6,000 ਬੰਦਾ ਐਵਰੀ ਟਾਈਮ ਜਿਹੜਾ ਉਹ ਆਇਆ ਅਮਰੀਕਾ ਦੇ ਵਿੱਚ, ਡੇਲੀ ਬੇਸਿਸ ਤੇ 6,000 ਬੰਦਾ ਬਾਰਡਰ ਜਿਹੜਾ ਟੱਪਦਾ ਸੀਗਾ। ਹੁਣ ਜਿਹੜਾ ਉਹ ਆંકੜਾ ਹੈਗਾ 4200 ਤੋਂ ਲੈ ਕੇ 6300 ਦੇ ਵਿੱਚ ਫਲਕਚੁਏਟ ਕਰਦਾ। ਤੇ ਇਹ ਆਬਵੀਅਸਲੀ ਥੋੜਾ ਜਿਹਾ ਅਰਲੀ ਹੈ, ਸਾਨੂੰ ਪਤਾ ਨਹੀਂ ਕਿ ਹੁਣ ਅੱਗੇ ਕਿੱਦਾਂ ਹੋਣਾ, ਪਰ ਜਿਹੜੀ ਸਰਕਾਰ ਸੀਗੀ ਉਹਨੇ ਵੀ ਕਾਫੀ ਡਰਾਵਾ ਦਿੱਤਾ ਲੋਕਾਂ ਨੂੰ ਕਿ ਤੁਹਾਨੂੰ ਪੈਨਲਟੀਆਂ ਲੱਗਣੀਆਂ ਨਾ, ਉਹ ਤੁਸੀਂ ਬਾਰਡਰ ਖੁੱਲਾ ਨਹੀਂ ਹੈਗਾ। ਤੇ ਇਹਦੇ ਨਾਲ ਜਿਹੜਾ ਥਰਡ ਕੰਟਰੀ ਬੈਨ ਵਗੈਰਾ ਹੁਣ ਜਿਹੜਾ ਲੱਗਦਾ ਹੈ ਨਾ, ਉਹ ਵੀ ਹੋ ਸਕਦਾ ਕਿ ਜਿਹੜੇ ਲੋਕੀ ਆ ਉਹ ਸੋਚਦੇ ਆ ਕਿ ਹੁਣ ਕਿੱਦਾਂ ਅਸਾਈਲਮ ਦਾ ਆਪਾਂ ਫਾਈਲ ਜ਼ਿਆਦਾ ਮੈਕਸੀਮਮ 'ਚ ਕਰਨਾ ਪੈਣਾ ਜਾਂ ਪ੍ਰੋਬਲਮ ਪੈ ਜਾਣੀ ਆ। ਸੋ ਇਹਦਾ ਇਹ ਵੀ ਹੋ ਸਕਦਾ ਕਿ ਲੋਕੀ ਉਹ ਚੀਜ਼ ਤੋਂ ਵੀ ਜਿਹੜਾ ਵਾਕਿਆ ਡਰੇ ਹੋ ਸਕਦੇ ਆ ਕਿ ਐਵੇਂ ਪੈਸੇ ਖਰਚਣੇ ਆ, ਪਹਿਲਾਂ ਦੇਖਦੇ ਆ ਕਿ ਸੈਨ ਫਰਾਂਸਿਸਕੋ ਵਾਲੇ ਕੀ ਕਹਿੰਦੇ ਆ। ਨਹੀਂ ਬਿਲਕੁਲ, ਸੋ ਵੇਟ ਐਂਡ ਵਾਚ ਦੀ ਪਾਲਿਸੀ ਵੀ ਉੱਥੇ ਜਿਹੜੇ ਮਾਈਗ੍ਰੈਂਟਸ ਆ ਉਹ ਇਸ ਟਾਈਮ ਦੇਖ ਰਹੇ ਜਿਹੜੇ ਹੋਣਗੇ। ਤੇ ਬਾਕੀ ਕਿਉਂਕਿ ਡਰਾਇਆ ਵੀ ਬਥੇਰਾ, ਪ੍ਰੈਜ਼ੀਡੈਂਟ ਦਾ ਵੀ ਬਿਆਨ ਆਉਂਦਾ, ਮਾਯੋਰਕਸ ਉਹਨਾਂ ਦਾ ਵੀ ਬਿਆਨ ਆਉਂਦਾ, ਫੌਜ ਲਾਉਣ ਦੀਆਂ ਖਬਰਾਂ ਆ ਜਾਂਦੀਆਂ ਵੀ 1500 ਉਹਨਾਂ ਨੇ ਡਿਪਲੋਏ ਕਰਤੇ, ਬਾਕੀ 10,000 ਕਹਿੰਦੇ CBP ਵਾਲੇ ਇਮੀਗ੍ਰੇਸ਼ਨ ਨੂੰ ਪ੍ਰੋਸੈਸ ਕਰਨ ਵਾਲੇ ਨਵੇਂ ਬੰਦੇ ਹੋਰ ਲਿਆਂਦੇ ਜਾ ਰਹੇ। ਸੋ ਉਹ ਸਾਰੀਆਂ ਚੀਜ਼ਾਂ ਦੇ ਨਾਲ ਡਰਾਵਾ ਵੀ ਜਿਹੜਾ ਇਹ ਪੈਂਦਾ ਸੀ। ਹੁਣ ਟਾਈਟਲ 42 ਨੂੰ ਪਿਛਲੇ ਪ੍ਰਸ਼ਾਸਨ ਨੇ ਪੂਰਾ ਵਰਤਿਆ। ਇਹ ਜਿਹੜਾ ਪ੍ਰਸ਼ਾਸਨ ਆ ਟਾਈਟਲ 42 ਨੂੰ ਹਟਾਉਣ ਵੱਲ ਨੂੰ ਜਿਹੜਾ ਉਹ ਤੁਰਿਆ ਰਿਹਾ। ਇਹਨਾਂ ਨੇ ਟਾਈਟਲ 42 ਹਟਾਇਆ ਤੇ ਇਹ ਜਿਹੜਾ ਬੈਨ ਵਗੈਰਾ ਜਿਹੜਾ ਇਹ ਲਿਆ ਕੇ, ਇਹ ਟਾਈਟਲ 42 ਨੂੰ ਇੰਨਾ ਜ਼ਿਆਦਾ ਪੁਸ਼ ਜਿਹੜਾ ਉਹ ਕਿਉਂ ਜਿਹੜਾ ਉਹ ਕੀਤਾ ਜਾ ਰਿਹਾ ਸੀ ਇਮੀਗ੍ਰੇਸ਼ਨ ਨੂੰ ਰਿਸਟ੍ਰਿਕਟ ਜਿਹੜਾ ਉਹ ਕਰਨ ਦੇ ਲਈ? ਸੋ ਇਹ ਜਿਹੜਾ ਨਾ ਦੇਖੋ, ਆਪਾਂ ਵੀ ਹੁਣ ਪਹਿਲੀ ਵਾਰੀ ਜਿਹੜਾ ਈਵਨ ਇਮੀਗ੍ਰੇਸ਼ਨ ਲਾ ਤੁਸੀਂ ਲਾ ਲਓ ਕਿ 2008 ਤੋਂ ਕਰਨ ਦੇ ਆ, ਹਨਾ, ਇਮੀਗ੍ਰੇਸ਼ਨ ਦੀ ਫੀਲਡ ਦੇ ਵਿੱਚ। ਤੇ ਟਾਈਟਲ 42 ਦਾ ਤਾਂ ਆਪਾਂ ਵੀ ਕਦੇ ਸੁਣਿਆ ਨਹੀਂ ਸੀਗਾ ਇਮੀਗ੍ਰੇਸ਼ਨ ਲਾਇਰਸ ਨੇ। ਇਹ ਇੱਕ ਨਾਰਮਲੀ ਤਾਂ ਕਹ ਲਓ ਕਿ ਹੈਲਥ ਲਾਅ ਦਾ, ਹੈਲਥ ਕੋਡ ਦਾ ਇੱਕ ਸੈਕਸ਼ਨ ਸੀਗਾ, ਜਿਹਦੇ ਅਧੀਨ ਸਿਰਫ ਉਹਨਾਂ ਨੇ ਇਹ ਕਿਹਾ ਸੀਗਾ ਕਿ ਜੇ ਪਬਲਿਕ ਇੰਟਰਸਟ ਦੇ ਵਿੱਚ, ਪਬਲਿਕ ਹੈਲਥ ਦੇ ਇੰਟਰਸਟ ਦੇ ਵਿੱਚ ਅਮਰੀਕਨ ਪੋਪੂਲੇਸ਼ਨ ਦੀ ਹੈਲਥ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਕੋਲ ਇੱਕ ਪਾਵਰ ਸੀਗੀ ਕਿ ਉਹ ਜਿਹੜੇ ਨਾਨ ਸਿਟੀਜ਼ਨ ਹੈਗੇ ਉਹਨੂੰ ਟੈਂਪਰੇਰੀਲੀ, ਵਰਡ ਹੈਗਾ ਟੈਂਪਰੇਰੀਲੀ, ਪੱਕੇ ਤੌਰ ਤੇ ਨਹੀਂ, ਟੈਂਪਰੇਰੀਲੀ ਤੁਸੀਂ ਉਹਨਾਂ ਨੂੰ ਜਿਹੜਾ ਹੈਗਾ ਰੋਕ ਸਕਦੇ ਆ ਕਿ ਤੁਸੀਂ ਸਾਡੇ ਦੇਸ਼ 'ਚ ਐਂਟਰ ਨਹੀਂ ਕਰਨਾ। ਤੇ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਸੀਗੀ ਉਹਨਾਂ ਨੇ ਕੀ ਕੀਤਾ ਕਿ ਜਿਹੜਾ ਟਾਈਟਲ 42 ਆ ਉਹਨੂੰ ਮਾਰਚ 2020 'ਚ ਇਹ ਜਿੱਦਾਂ ਪੈਂਡੇਮਿਕ ਸ਼ੁਰੂ ਹੋਇਆ ਸੀਗਾ ਨਾ, ਪਤਾ ਸਾਰਿਆਂ ਨੂੰ, ਤੇ ਉਦੋਂ ਉਹਨਾਂ ਨੇ ਟਾਈਟਲ 42 ਵੀ ਲਾ ਕੇ ਤੇ ਸਦਰਨ ਬਾਰਡਰ ਜਿਹੜਾ ਮੈਕਸੀਕੋ ਨੂੰ ਲੱਗਦਾ ਉਹਨੂੰ ਸੀਲ ਕਰਤਾ ਸੀਗਾ। ਤੇ ਮਾਰਚ 2020 ਤੋਂ ਜਦੋਂ ਦਾ ਇਹ ਸ਼ੁਰੂ ਹੋਇਆ ਤੇ ਵਾਈਟ ਹਾਊਸ ਉਦੋਂ ਜਿਹੜਾ ਸੀਗਾ ਉਹਨੇ ਕੀਤਾ, ਉਹਨੇ ਇਹ ਕਿਹਾ ਸਾਨੂੰ ਸਾਰੇ ਲੋਕਾਂ ਨੂੰ, ਇਮੀਗ੍ਰੇਸ਼ਨ ਲਾਇਰਸ ਨੂੰ ਤੇ ਦੇਸ਼ ਨੂੰ, ਕਿ ਜਿਹੜਾ ਵਾਈਟ ਹਾਊਸ ਦੇ ਅਫੀਸ਼ੀਅਲ ਆ ਉਹਨਾਂ ਨੇ ਇਹ ਸਿਰਫ ਪਬਲਿਕ ਹੈਲਥ ਅਫੀਸ਼ੀਅਲ ਜਿਹੜੇ ਉੱਚ ਕੋਟੀ ਦੇ ਡਾਕਟਰ ਆ, ਵਿਦਵਾਨ ਆ, ਉਹਨਾਂ ਦੇ ਬੇਸ ਤੇ ਜਿਹੜਾ ਹੈਗਾ ਇਹ ਰეკਮੈਂਡੇਸ਼ਨ ਲਈ ਹੈ ਕਿ ਟਾਈਟਲ 42 ਲੱਗਣਾ ਚਾਹੀਦਾ। ਪਰ ਬਾਅਦ 'ਚ ਖਬਰਾਂ ਆਈਆਂ ਕਿ ਇੱਦਾਂ ਸੀਗਾ ਨਹੀਂ, ਉਹਨਾਂ ਨੇ ਕੋਈ ਵੀ ਰეკਮੈਂਡੇਸ਼ਨ ਵਗੈਰਾ ਜਿਹੜੀ ਸੀਗੀ ਉਹ ਲਈ ਨਹੀਂ ਸੀਗੀ, ਤੇ ਉਹ ਬੇਸਿਕਲੀ ਇਮੀਗ੍ਰੈਂਟਸ ਨੂੰ ਟੰਗਣਾ ਚਾਹੁੰਦੇ ਸੀਗੇ। ਤੇ ਹੁਣ ਇਹਦੇ ਵਿੱਚ ਕੀ ਹੈ ਕਿ ਕਈ ਦੋ ਤਰ੍ਹਾਂ ਦੇ ਲੋਕ, 3 ਤਰ੍ਹਾਂ ਦੇ ਲੋਕ ਇਹਦੇ ਵਿੱਚ ਆ ਜਾਂਦੇ ਆ, ਰਾਈਟ। ਇੱਕ ਥੋੜੇ ਜਿਹੇ ਕਹਿ ਲਓ ਤੁਸੀਂ ਕਿ ਵਿਊ ਰੱਖਦੇ ਆ ਕਿ ਇਹ ਸਾਰਾ ਕਨਸਪੀਰੇਸੀ ਆ ਜਾਂ ਵੈਕਸੀਨਸ ਕੰਮ ਨਹੀਂ ਕਰਦੇ, ਆਪਣੇ ਜਵਾਕਾਂ ਨੂੰ ਵੀ ਉਹ ਵੈਕਸੀਨਸ ਨਹੀਂ ਲਗਾਉਂਦੇ, ਐਂਟੀ ਵੈਕਸਰ ਜਿਹੜੇ ਹੈਗੇ ਆ ਨਾ। ਇਹ ਤਾਂ ਚਲੋ ਡਿਬੇਟ ਅਨਐਂਡਿੰਗ ਆ ਕਿ ਵੈਕਸੀਨ ਲੱਗਣਾ ਚਾਹੀਦਾ ਕਿ ਨਹੀਂ ਲੱਗਣਾ ਚਾਹੀਦਾ, ਜਿੱਤੋਂ ਪੁੱਛੋ ਉਹਨੇ ਆਪਣਾ ਹੀ ਕਹਿਣਾ ਹੈ ਨਾ। ਇੱਕ ਜਿਹੜੇ ਵੈਕਸੀਨ ਲਗਾਉਂਦੇ ਆ ਉਹਨਾਂ ਨੇ ਕਹਿਣਾ ਇਹ
ਹਰਡ ਇਮਿਊਨਿਟੀ ਹੈ ਕੋਆਪਰੇਟ ਨਹੀਂ ਕਰਦੇ, ਇਹਨਾਂ ਦੇ ਕਰਕੇ ਸਾਡੇ ਨਿਆਣੇ ਰਿਸਕ ਦੇ ਵਿੱਚ ਹੈਗੇ ਆ। ਜਿਹੜੇ ਉਹ ਕਰਦੇ ਉਹ ਕਹਿੰਦੇ ਆਪਾਂ ਕਿਉਂ ਲਵਾਈਏ, ਇਹ ਵੈਕਸੀਨ ਜਿਹੜੇ ਹੈਗੇ ਇਮਿਊਨਿਟੀ ਨੂੰ ਕਿਲ ਕਰਦੇ ਆ, ਹੋਰ ਚੀਜ਼ਾਂ ਜਿਹੜੀਆਂ ਉਹ ਕਾਜ਼ ਕਰਦੇ ਆ। ਤੇ ਇੱਕ ਗਰੁੱਪ ਜਿਹੜਾ ਹੈਗਾ ਉਹ ਮੋਡਰੇਟਸ ਹੈਗੇ, ਜਿਹੜੇ ਸੈਂਟਰਿਸਟ ਕਹ ਲਓ, ਜਿਹਨੂੰ ਕਿ ਠੀਕ ਆ ਮਾਸਕ ਲਾ ਲਿਆ, ਜੋ ਸਰਕਾਰ ਨੇ ਕਹਿਣਾ ਉਹ ਕਰ ਦੇਣਾ, ਪਰ ਇਹ ਵੀ ਨਹੀਂ ਕਿ ਤੁਸੀਂ ਮਾਸਕ ਦੇ ਪਿੱਛੇ ਲੜਨ ਮਰਨ ਤੇ ਚੱਲ ਜਾਣਾ। ਸੋ ਇਹ ਤਿੰਨ ਤਰ੍ਹਾਂ ਦੇ ਜਿਹੜੇ ਕਰਾਊਡ ਉਹ ਆਪਣੇ ਆਏ ਹਨਾ। ਹੁਣ ਕੀ ਹੋਇਆ ਕਿ ਸਿਚੁਏਸ਼ਨ ਬੜੀ ਕੰਪਲੈਕਸ ਹੋ ਗਈ ਕਿ ਹੁਣ ਜਿਹੜਾ ਬੰਦਾ ਅਲਟਰਾ ਲੈਫਟ ਤੇ ਹੈਗਾ ਉਹ ਇਮੀਗ੍ਰੇਸ਼ਨ ਨੂੰ ਸਪੋਰਟ ਕਰਦਾ ਕਿ ਇਮੀਗ੍ਰੈਂਟਸ ਆਣੇ ਚਾਹੀਦੇ ਆ, ਪਰ ਉਹ ਜਿਹੜਾ ਅਲਟਰਾ ਲੈਫਟ ਵਾਲਾ ਹੈਗਾ ਉਹ ਬਿਲਕੁਲ ਐਕਸਟ੍ਰੀਮ ਸਟ੍ਰਿਕਟ ਮਾਸਕ ਮੈਂਡੇਟਸ, ਉਹ ਇਧਰ ਹੀ ਚੀਜ਼ਾਂ ਨੂੰ ਵੀ ਸਪੋਰਟ ਕਰਦਾ। ਸੋ ਉੱਥੇ ਬੜਾ ਜਿਹੜਾ ਕਨਫਲਿਕਟ ਉਹ ਪੈਦਾ ਹੋ ਗਿਆ ਕਿ ਇੱਕ ਪਾਸੇ ਤੁਸੀਂ ਮਾਸਕ ਤੇ ਉਹ ਟਾਈਟਲ 42 ਨੂੰ ਸਪੋਰਟ ਕਰਦੇ ਆ, ਇੱਕ ਪਾਸੇ ਤੁਸੀਂ ਕਹਿੰਦੇ ਇਮੀਗ੍ਰੈਂਟਸ ਨੂੰ ਵੀ ਸਾਡੀ ਸਪੋਰਟ ਆ, ਤੇ ਉਹ ਕਾਫੀ ਜਿਹੜੀਆਂ ਇਹਨਾਂ ਦੀਆਂ ਆਪਸ ਦੇ ਵਿੱਚ ਕੰਟਰਡਿਕਟਰੀ ਜਿਹੜੀਆਂ ਸਿਚੁਏਸ਼ਨਸ ਉਹ ਹੋ ਗਈਆਂ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਪਹਿਲਾਂ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਵੀ ਕ੍ਰਿਟਿਸਾਈਜ਼ ਕੀਤਾ ਸੀਗਾ ਕਿ ਤੁਹਾਨੂੰ ਇਦਾਂ ਨਹੀਂ ਕਰਨਾ ਚਾਹੀਦਾ, ਈਵਨ ਕਿ ਤੁਹਾਨੂੰ ਟਾਈਟਲ 42 ਥੱਲੇ ਬਾਰਡਰ ਨਹੀਂ ਰੋਕਣਾ ਚਾਹੀਦਾ। ਤੇ ਇਮੀਗ੍ਰੈਂਟਸ ਜਿਹੜੇ ਯੂਐਨ ਦੇ ਉੱਚ ਕੋਟੀ ਦੇ ਵਿਦਵਾਨ ਆ, ਉਹਨਾਂ ਨੇ ਵੀ ਮਤਲਬ ਲਿਖਤੀ ਤੌਰ ਦੇ ਵਿੱਚ ਅਮਰੀਕਾ ਨੂੰ ਕਿਹਾ ਸੀ ਕਿ ਤੁਹਾਨੂੰ ਇਦਾਂ ਦੀ ਐਗਜ਼ਾਮਪਲ ਸੈੱਟ ਨਹੀਂ ਕਰਨੀ ਚਾਹੀਦੀ, ਨਹੀਂ ਰੋਕਣਾ ਚਾਹੀਦਾ ਲੋਕਾਂ ਨੂੰ। ਪਰ ਜਦੋਂ ਬਾਈਡਨ ਆ ਵੀ ਗਿਆ ਆਫਿਸ ਦੇ ਵਿੱਚ ਤੇ ਉਹਦੇ ਕੋਲ ਵੀ ਕੋਈ ਇੰਨੀ ਪਾਵਰ ਨਹੀਂ ਸੀਗੀ ਕਿ ਟਾਈਟਲ 42 ਹਟਾ ਸਕੇ। ਤੇ ਹੁਣ ਜਿਹੜੇ ਤੱਤ ਜਿਹੜੇ ਸਾਰੇ ਫੈਕਟ ਸਾਹਮਣੇ ਆਏ ਆ ਕਿ ਹੈਲਥ ਅਫੀਸ਼ੀਅਲਸ ਕਾਫੀ ਜ਼ਿਆਦਾ ਨਾ, ਜਿਹੜੇ ਹੈਲਥ ਅਫੀਸ਼ੀਅਲਸ ਈਵਨ ਜਿਹੜੇ ਸੀਈਓਜ਼ ਵਗੈਰਾ ਟੈਕ ਈਲਨ ਮਸਕ ਤੋਂ ਲੈ ਕੇ ਤੁਸੀਂ ਕਈ ਲੋਕਾਂ ਨੂੰ ਦੇਖ ਲਓਗੇ ਜਿਹੜੇ ਕਿ ਵੈਲ ਟਰੈਵਲ ਲੋਕ ਜਿਹਨਾਂ ਨੂੰ ਪਤਾ ਕਿ ਕੀ ਹੋ ਰਿਹਾ, ਕਿੱਦਾਂ ਦੇਸ਼ ਚੱਲ, ਉਹਨਾਂ ਨੇ ਕਿਹਾ ਕਿ ਹੁਣ ਜਿਹੜੇ ਲੋਕੀ ਬਾਹਰ ਆਏ ਆ ਉਹ ਕਹਿੰਦੇ ਕਿ ਹੈਲਥ ਅਫੀਸ਼ੀਅਲ ਕਹਿੰਦੇ ਕਿ ਆਪਾਂ ਕੋਈ ਵੀ ਇਹ ਪਾਲਿਸੀ ਆਪਾਂ ਪੁਸ਼ ਨਹੀਂ ਕੀਤੀ ਇਦਾਂ ਦੀ। ਇਹ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਦੀ ਸੀਗੀ ਆਪਣੀ, ਉਹਨਾਂ ਨੇ ਥੋੜੀ ਜ਼ਿਆਦਾ ਸਟ੍ਰੈਚ ਕਰ ਲਈ ਟਾਈਟਲ 42 ਦੀ ਪਾਲਿਸੀ। ਤੇ ਜਿਹੜਾ ਫਿਰ ਕਾਫੀ ਹੁਣ ਖਬਰਾਂ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਇਫੈਕਟਿਵਨੈਸ ਕੀ ਸੀਗੀ, ਕਿ ਹੈਲਥ ਅਫੀਸ਼ੀਅਲ ਖੁਦ ਹੀ ਚੈਲੰਜ ਕਰ ਰਹੇ ਕਿ ਜਿਹੜੀ ਜੋ ਵੀ ਇਹਨਾਂ ਨੇ ਹੁਣ ਟਾਈਟਲ 42 ਪਾਲਿਸੀ ਲਗਾ ਕੇ ਇਮੀਗ੍ਰੈਂਟਸ ਨੂੰ ਰੋਕ ਕੇ ਰੱਖਿਆ ਵਾ, ਉਹਦੇ ਵਿੱਚ ਕੋਈ ਵੀ ਉਹਨਾਂ ਕੋਲ ਡੇਟਾ ਸੈੱਟ ਜਾਂ ਕੋਈ ਵੀ ਇਦਾਂ ਦੀ ਚੀਜ਼ ਨਹੀਂ ਹੈਗੀ ਕਿ ਜਿਹਦਾ ਨਾਲ ਕਿ ਇਹ ਸ਼ੋ ਹੁੰਦਾ ਹੋਵੇ ਕਿ ਇਹ ਇੱਕ ਵਾਈਜ਼ ਡਿਸੀਜਨ ਸੀਗਾ, ਕਿ ਬਹੁਤ ਇਫੈਕਟਿਵ ਡਿਸੀਜਨ ਸੀਗਾ ਕੋਵਿਡ ਨੂੰ ਕੰਟਰੋਲ ਕਰਨ ਦੇ ਲਈ। ਠੀਕ ਹੈ। ਤੇ ਸਟੀਫਨ ਮਿਲਰ ਪਹਿਲਾ ਜਿਹੜਾ ਐਡਵਾਈਜ਼ਰ ਸੀਗਾ ਟਰੰਪ ਦਾ, ਉਹ ਸੀਗਾ ਇਹਦਾ ਚੀਫ ਆਰਕੀਟੈਕਟ, ਤੇ ਉਹੀ ਜਿਹੜਾ ਸੀਗਾ ਇਮੀਗ੍ਰੇਸ਼ਨ ਦੀ ਪਾਲਿਸੀ ਬਣਾਉਂਦਾ ਸੀਗਾ ਟਰੰਪ ਦੇ ਥੱਲੇ। ਤੇ ਉਹਨੇ ਜਿਹੜਾ ਇਹ ਕਿਹਾ ਸੀਗਾ ਕਿ ਜਿਹੜੀ ਮੈਂ ਇਮੀਗ੍ਰੇਸ਼ਨ ਦੀ ਓਵਰਆਲ ਜਿਹੜੇ ਲੈਵਲ ਹੈਗੇ ਕਿ ਕਿੰਨੇ ਇਮੀਗ੍ਰੈਂਟ ਆਉਂਦੇ ਆ, ਉਹਨੂੰ ਕਰਨਾ ਭਾਵੇਂ ਜਿਹੜਾ ਮਰਜ਼ੀ ਸਾਨੂੰ ਤਰੀਕਾ ਜਿਹੜਾ ਅਪਣਾਉਣਾ ਪਵੇ। ਤੇ ਆਬਵੀਅਸਲੀ ਟਾਈਟਲ 42 ਉਹਨਾਂ ਦੇ ਹੱਥ ਲੱਗ ਗਿਆ, ਤੇ ਟਾਈਟਲ 42 ਦੇ ਥੱਲੇ ਉਹਨਾਂ ਨੇ ਫਿਰ ਕਾਫੀ ਜਿਹੜੀ ਸੀਗੀ ਲੋਕਾਂ ਨੂੰ ਐਕਸਪਲਸ਼ਨ ਕੀਤੀ। ਐਕਸਪਲਸ਼ਨ ਤੇ ਡਿਪੋਰਟੇਸ਼ਨ 'ਚ ਫਰਕ ਇਹ ਹੁੰਦਾ ਕਿ ਜਦੋਂ ਟਾਈਟਲ 42 ਸੀਗਾ ਉਹ ਸਿੰਪਲੀ ਇਹ ਕਹਿੰਦੇ ਕਿ ਦਰਵਾਜ਼ਾ ਬੰਦ ਆ, ਜੇ ਨਹੀਂ ਤੁਸੀਂ ਆ ਸਕਦੇ ਬਾਅਦ 'ਚ ਦੁਬਾਰਾ ਆਇਓ। ਤੇ ਜਿਹੜੀ ਟਾਈਟਲ 8 ਕੀ ਕਹਿੰਦਾ ਹੈਗਾ ਕਿ ਟਾਈਟਲ 8 ਦੇ ਥੱਲੇ ਤੁਹਾਨੂੰ ਜਿਹੜੀ ਜਦੋਂ ਵਾਪਸ ਭੇਜਦੇ ਤਾਂ ਤੁਹਾਡੇ ਉੱਤੇ 5 ਸਾਲ ਦਾ ਜਿਹੜਾ ਬੈਨ ਜਿਹੜਾ ਉਹ ਲੱਗਦਾ, ਜਿਹੜਾ ਇੱਕ ਹੈਗਾ ਐਕਸਪਲਸ਼ਨ ਤੇ ਇੱਕ ਹੈਗਾ ਤੁਹਾਡਾ ਰਿਮੂਵਲ ਡਿਪੋਰਟੇਸ਼ਨ ਜਿਹਨੂੰ ਕਹਿੰਦੇ ਆਪਾਂ, 5 ਸਾਲ ਦਾ ਬੈਨ ਲੱਗਦਾ। ਤੇ ਟਾਈਟਲ 42 ਥੱਲੇ ਇਹ ਸੀਗਾ ਕਿ ਉਹ ਮਨਾ ਕਰ ਦਿੰਦੇ ਸੀਗੇ ਸਾਰਿਆਂ ਨੂੰ। ਤੇ ਹੁਣ ਟਾਈਟਲ 8 ਦੇ ਥੱਲੇ ਹੈਗਾ ਕਿ ਤੁਹਾਡੀ ਦੁਬਾਰਾ ਜਿਹੜੀ ਹੈਗੀ ਆ ਜਿੱਦਾਂ ਪਹਿਲਾਂ ਸੀਗਾ ਸਿਸਟਮ ਉੱਦਾਂ ਚੱਲੂਗਾ। ਤੇ ਇਹ ਜਿਹੜੀ ਹੁਣ ਪਾਲਿਸੀ ਸੀਗੀ ਟਾਈਟਲ 42 ਦੀ, ਇਹਨੇ ਓਬਵੀਅਸਲੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕਾਂ ਨੂੰ ਜਿਹੜਾ ਬਾਹਰ ਡੱਕ ਕੇ ਰੱਖਿਆ, ਤੇ ਜਿਹੜੇ ਵੀ ਅਸਾਈਲਮ ਦੀਆਂ ਤੇ ਹਿਊਮੈਨਿਟੇਰੀਅਨ ਪ੍ਰੋਟੈਕਸ਼ਨ ਸੀਗੀਆਂ ਉਹ ਸਾਰੀਆਂ ਜਿਹੜੀਆਂ ਸੀਗੀਆਂ ਨਹੀਂ ਮਿਲੀਆਂ ਉਹਨਾਂ ਨੂੰ। ਤੇ ਬਾਈਡਨ ਨੇ ਜਦੋਂ ਸਹੁੰ ਚੱਕੀ, ਉਹਨੇ ਕਿਹਾ ਕਿ ਬਈ ਮੈਂ ਲੋਕਾਂ ਨੂੰ ਅੰਦਰ ਆਉਣ ਦੇਵਾਂਗਾ ਤੇ ਅਮਰੀਕਾ ਦੇ, ਤੇ ਜਿਹੜਾ ਸਾਡਾ ਸਿਸਟਮ ਆ ਬੜਾ ਫੇਅਰ ਹੋਊਗਾ। ਕਾਫੀ ਡਾਇਲੌਗ ਬਾਜੀ ਉਦੋਂ ਹੋਈ ਸੀਗੀ, ਤੇ ਤੋਂ ਵੀ ਜਦੋਂ ਜ਼ਿਆਦਾ ਹੋ ਗਿਆ ਤੇ 42 ਟਾਈਟਲ 42 ਉਹਨਾਂ ਨੇ ਨਹੀਂ ਵਾਪਸ ਲਿਆ, ਤੇ ਉਹਦਾ ਬੜਾ ਰੌਲਾ ਕ੍ਰਿਟਿਸਿਜ਼ਮ ਜਿਹੜਾ ਸੀਗਾ ਸਰਕਾਰ ਨੂੰ ਫੇਸ ਕਰਨਾ ਪਿਆ। ਤੇ ਪਿਛਲੇ ਸਾਲ ਜਿਹੜਾ 2022 ਦੇ ਵਿੱਚ ਇਹਨਾਂ ਨੇ ਕੋਸ਼ਿਸ਼ ਕੀਤੀ ਮਈ ਦੇ ਵਿੱਚ ਕਿ ਵਾਪਸ ਲਿਆ ਜਾਵੇ ਟਾਈਟਲ 42, ਤੇ ਰਿਪਬਲਿਕਨ ਅਟਾਰਨੀ ਜਨਰਲ ਸੀਗੇ, ਉਹਨਾਂ ਨੇ ਜਿਹੜਾ ਸੀਗਾ ਡਿਸੀਜਨ ਸਰਕਾਰ ਦਾ ਬਾਈਡਨ ਦਾ ਚੈਲੰਜ ਕਰਤਾ। ਇਹ ਕਹਿ ਕੇ ਕਿ ਜਿਹੜਾ ਬਾਈਡਨ ਉਹ ਬੜਾ ਰਸ਼ ਕਰ ਰਿਹਾ ਤੇ ਇਹਦੇ ਕਰਕੇ ਮਾਈਗ੍ਰੈਂਟਸ ਜਿਹੜੇ ਬਹੁਤ ਆ ਜਾਣੇ ਆ। ਤੇ ਪਰ ਹੁਣ ਕੀ ਹੈ ਕਿ ਹੁਣ ਕਿਉਂਕਿ ਨੈਸ਼ਨਲ ਜਿਹੜੀ ਐਮਰਜੈਂਸੀ ਹੈ ਉਹੀ ਖਤਮ ਹੋ ਗਈ। ਤਾਂ ਹੁਣ ਉਹ ਖਤਮ ਹੋ ਗਈ, ਤੇ ਹੁਣ ਇਦਾਂ ਹੈ ਕਿ ਰਿਪਬਲਿਕਨ ਵੀ ਨਹੀਂ ਕੁਝ ਕਹਿ ਸਕਦੇ, ਆਪਣੀ ਗੇਮ ਖੇਡ ਸਕਦੇ, ਡੈਮੋਕ੍ਰੇਟਸ ਵੀ ਨਹੀਂ ਖੇਡ ਸਕਦੇ। ਹੁਣ ਇਦਾਂ ਹੈ ਕਿ ਟਾਈਟਲ 42 ਦੇ ਥੱਲੇ ਨਹੀਂ ਤੁਸੀਂ ਉਹ ਖੇਡ ਸਕਦੇ। ਤੇ ਉਹ ਵਿੱਚ ਇਹਨਾਂ ਨੇ ਕੀ ਕੀਤਾ ਕਿ ਜਿਹੜੇ ਚੱਜ ਦੇ ਹੈਲਥ ਅਫੀਸ਼ੀਅਲ ਜਿਹੜੇ ਹੈਗੇ ਆ, ਇਹ ਨਹੀਂ ਹੈਗਾ ਕਿ ਬਈ ਮਾਸਕ ਲਾ ਦਿਓ N95 N100 ਤੇ ਪਤਾ ਨਹੀਂ ਕੀ ਹੋ ਜਾਣਾ ਬਾਹਰ ਆ ਕੇ। ਜਿਹੜਾ ਰੀਜ਼ਨੇਬਲ ਜਿਹੜਾ ਇੱਕ ਮੈਡੀਕਲ ਵਿਦਵਾਨ ਆ, ਉਹਨਾਂ ਨੇ ਬੇਸਿਕਲੀ ਆ ਕੇ ਇਹੀ ਕਿਹਾ ਕਿ ਜਿਹੜੀ ਪਾਲਿਸੀ ਸੀਗੀ ਟਾਈਟਲ 42 ਵਾਲੀ,
ਬਾਰਡਰ ਤੁਹਾਡੇ ਸੀਲ ਕਰਨ ਦੀ, ਇਹਦੇ ਵਿੱਚ ਉਹਨਾਂ ਨੇ ਕੋਈ ਵੀ ਜਿਹੜੀ ਬੈਕਿੰਗ ਉਹ ਨਹੀਂ ਦਿੱਤੀ। ਤੇ ਜਿਹੜੀ ਹੈਲਥ ਐਮਰਜੈਂਸੀ ਐਕਚੁਅਲੀ ਇਹ ਕਾਫੀ ਪਹਿਲਾਂ ਤੋਂ ਹਟ ਜਾਣੀ ਚਾਹੀਦੀ ਸੀਗੀ, ਤੇ ਇਹਨੂੰ ਪੋਲੀਟੀਕਲ ਆਪਣੇ ਆਪਣੇ ਆਬਜੈਕਟਿਵ ਅਚੀਵ ਕਰਨ ਲਈ, ਜਾਂ ਜਿਹੜੇ ਲੋਕਾਂ ਨੂੰ ਕੋਵਿਡ ਦਾ ਫਾਇਦਾ ਹੋਇਆ ਫੰਡਿੰਗ ਦੇ ਥਰੂ ਜਾਂ ਹੋਰ ਮੀਨਸ ਦੇ ਥਰੂ, ਕਾਫੀ ਲੋਕਾਂ ਨੇ ਇਹਦੇ ਵਿੱਚ ਆਪਣੇ ਫਾਇਦੇ ਲਈ ਜਿਹੜੀ ਪਾਲਿਸੀ ਨੂੰ ਤੋੜ ਮਰੋੜ ਕੇ ਲੋੜ ਨਾਲੋਂ ਵੱਧ ਜਿਹੜਾ ਉਹ ਹੈਗਾ ਐਕਸਟੈਂਡ ਕੀਤਾ। ਸੋ ਇਹ ਜਿਹੜੇ ਅਸਾਈਲਮ ਸੀਕਰਸ ਆ, ਫਿਰ ਜਦੋਂ ਟਾਈਟਲ 42 ਲੱਗਾ ਵੀ ਰਿਹਾ ਜਾਂ ਹੁਣ ਚਲੋ ਜਦੋਂ ਉਹਨਾਂ ਨੇ ਹਟਾ ਦਿੱਤਾ, ਸੋ ਅਸਾਈਲਮ ਸੀਕਰਸ ਨੂੰ ਕਿੱਦਾਂ ਅਫੈਕਟ ਕੀਤਾ ਫਿਰ ਇਹ ਟਾਈਟਲ 42 ਨੇ? ਵੀ ਉਹ ਅਫੈਕਟ ਹੁੰਦੇ ਵੀ ਆ ਜਾਂ ਨਹੀਂ ਹੁੰਦੇ, ਜੇ ਹੋਏ ਤਾਂ ਕਿੱਦਾਂ ਹੋਏ? ਸੋ ਜ਼ਿਆਦਾਤਰ ਇਹਨਾਂ ਨੇ ਸਦਰਨ ਬਾਰਡਰ ਜਿਹੜਾ ਸੀ ਉਹ ਸੀਲ ਕੀਤਾ, ਕਿਉਂਕਿ ਜ਼ਿਆਦਾਤਰ ਮਾਈਗ੍ਰੈਂਟਸ ਉੱਥੋਂ ਆਉਂਦੇ ਸੀਗੇ, ਤੇ ਜਿਹੜਾ ਵੀ ਬੰਦਾ ਵੀਜ਼ਾ ਵੂਜ਼ਾ ਲੈ ਕੇ ਆ ਰਿਹਾ ਉਹਨਾਂ ਨੂੰ ਨਹੀਂ ਇਹਨਾਂ ਨੇ ਰੋਕਿਆ। ਉਹ ਜਿਹੜਾ ਸਾਰੇ ਹੁਣ ਜਿਹਨਾਂ ਨੇ ਵੀ ਟਰੈਵਲ ਕੀਤਾ ਵਾ, ਤੇ ਇੰਟਰਨੈਸ਼ਨਲ 에ਅਰਪੋਰਟ ਵਗੈਰਾ ਬਾਕੀ ਸਾਰੀ ਇਕਨੋਮੀ ਚੱਲਦੀ ਸੀਗੀ। ਹੁਣ ਏਦਾਂ ਕਿ ਇੱਕ ਬੰਦਾ ਹੁਣ ਮਾਈਗ੍ਰੈਂਟ ਜਿਹੜਾ ਤੁਰ ਕੇ ਆ ਰਿਹਾ ਜੰਗਲਾਂ ਜੁੰਗਲਾਂ ਚੋਂ ਉਹ ਆ ਰਿਹਾ, ਹੁਣ ਮੈਨੂੰ ਦੱਸੋ ਕਿ ਉਹਦੀ ਇਮਿਊਨਿਟੀ ਜ਼ਿਆਦਾ ਹੋਣੀ ਹੈ ਕਿ ਇੱਕ ਬੰਦਾ ਸਿੱਧੇ ਫਲਾਈਟ ਲੈ ਕੇ ਦਿੱਲੀ ਤੋਂ ਸਹੀ ਗੱਲ ਆ ਰਿਹਾ। ਹੁਣ ਜਿਹੜਾ ਸੈਰ ਸਪਾਟਾ ਕਰਕੇ ਆ ਰਿਹਾ ਉਹਨੂੰ ਜ਼ਿਆਦਾ ਐਕਸਪੋਜ਼ਰ ਆ ਕਿ ਹੁਣ ਜਿਹੜਾ ਸਿੱਧੇ ਹੱਬ ਚੋਂ ਆ ਰਿਹਾ ਤੇ ਉਹਨੂੰ ਕੋਈ ਰੋਕ ਟੋਕ ਨਹੀਂ। ਉਹਨੂੰ ਨਹੀਂ ਇਹਨਾਂ ਨੇ ਕਿਹਾ ਕਿ ਬਈ ਤੁਹਾਡਾ ਆਹ ਤੁਸੀਂ ਵੀ ਬੈਨ, ਉਹਨਾਂ ਨੂੰ ਇਹਨਾਂ ਨੇ ਉਹੀ ਖਾਨਾ ਪੂਰਤੀ ਕਿ ਤੁਹਾਡਾ ਕੋਵਿਡ ਟੈਸਟ ਹੋਣਾ ਚਾਹੀਦਾ ਤੇ ਵੈਕਸੀਨ ਦਾ ਪ੍ਰੂਫ ਹੋਣਾ ਚਾਹੀਦਾ ਵਾ। ਤੇ ਉਹਦੇ ਵਿੱਚ ਵੀ ਜੇ ਤੁਸੀਂ ਅੱਗੇ ਇੰਡੀਆ ਵਾਲਿਆਂ ਤੋਂ ਦੇਖੋ ਤਾਂ ਜਦੋਂ ਉਹਨਾਂ ਨੇ ਜਿਹਦੇ ਵੀ ਘਰ ਦੇ ਹੁਣ ਸਾਡੇ ਵੀ ਜਿੱਦਾਂ ਆਏ ਆ, ਬਾਕੀ ਜਿਹੜਾ ਵੀ ਆਉਂਦਾ ਸੀ ਉਹ ਕਹਿੰਦਾ ਸੀ ਕਿ ਜਿਹੜਾ ਇੰਡੀਆ ਵਾਲੇ ਤਾਂ ਸੀਗੇ ਕਿ ਰਿਪੋਰਟ ਕੋਵਿਡ ਦੇ ਭੇਜੇ ਹੋਏ, ਇੱਕ ਦਿਨ ਨੈਗੇਟਿਵ ਕਹਿ ਦਿੰਦੇ ਸੀਗੇ, ਫਿਰ ਦੁਬਾਰਾ ਤੁਸੀਂ ਕਰਾਣੇ ਸੀ ਅਗਲੇ ਦਿਨ ਪੋਜ਼ਿਟਿਵ ਕਹਿ ਦਿੰਦੇ ਸੀ, ਉਹ ਕਿਹੜਾ ਕੋਈ। ਤੇ ਬਾਕੀ ਜਿਹੜੇ ਰਹੇ ਵੈਕਸੀਨ ਕਾਰਡ ਕੋਡ, ਉਹਨਾਂ ਦੀ ਅਸਲੀਅਤ ਤਾਂ ਸਾਨੂੰ ਪਤਾ ਹੀ ਹੈ, ਜਿਹਨੇ ਨਹੀਂ ਲਵਾਉਣਾ ਟੀਕੇ ਟੂਕੇ ਨਹੀਂ ਲਵਾਉਣੇ ਹਨ, ਤੇ ਜਿਹਨੇ ਫੇਕ ਕਾਰਡ ਕੈਰੀ ਕਰਨਾ ਉਹਨੇ ਕਰ ਹੀ ਲੈਣਾ, ਉਹਨੂੰ ਕੋਈ ਰੋਕ ਨਹੀਂ ਸਕਦਾ। ਤੇ ਕਿ ਅਸਾਈਲਮ ਵਾਲਿਆਂ ਨੂੰ ਜ਼ਿਆਦਾ ਇਫੈਕਟ ਕੀਤਾ ਕਿਉਂਕਿ ਉਹਨਾਂ ਨੇ ਬਾਰਡਰ ਟੱਪਣਾ ਸੀਗਾ, ਤੇ ਜਿਹੜੀ ਟਰੰਪ ਉਹਨਾਂ ਦੀ ਦੁਸ਼ਮਣੀ ਸੀਗੀ ਉਹ ਉਧਰ ਸਦਰਨ ਬਾਰਡਰ ਤੇ ਸੀਗੀ ਕਿ ਜ਼ਿਆਦਾ ਹਿਸਪੈਨਿਕ ਲੋਕੀ ਨਾ ਆ ਜਾਣ, ਕਿਉਂਕਿ ਜਿੰਨੇ ਜ਼ਿਆਦਾ ਇਹ ਆਉਗੇ ਉਨੀਆਂ ਵੋਟਾਂ ਡੈਮੋਕ੍ਰੈਟਸ ਨੂੰ ਜਿਹੜੀਆਂ ਜ਼ਿਆਦਾ ਜਾਂਦੀਆਂ, ਤੇ ਇਹਨਾਂ ਦਾ ਜਿਹੜਾ ਡੈਮੋਕ੍ਰੈਟਸ ਹੈਗਾ ਉਹ ਕਹਿੰਦੇ ਕਿ ਹਿਸਪੈਨਿਕ ਲੋਕੀ ਜ਼ਿਆਦਾ ਹੋਣੇ ਚਾਹੀਦੇ ਆ। ਤੇ ਇਹ ਜਿਹੜੀ ਇਹਨਾਂ ਦੀ ਮੇਨ ਜਿਹੜੀ ਉਹ ਫਾਈਟ ਸੀਗੀ, ਤੇ ਜਿਹੜੇ ਅਸਾਈਲਮ ਦੇ ਜਿਹੜੇ ਬਾਰਡਰ ਟੱਪ ਕੇ ਆ ਰਹੇ ਸੀ ਉਹਨਾਂ ਨੂੰ ਤਾਂ ਕਰਕੇ ਇਹ ਜ਼ਿਆਦਾ ਜਿਹੜਾ ਇਫੈਕਟ ਕੀਤਾ, ਤੇ ਵੀਜ਼ੇ ਵੂਜ਼ੇ ਵਾਲਿਆਂ ਨੂੰ ਤੇ ਕੋਈ ਪ੍ਰੋਬਲਮ ਨਹੀਂ ਰਹੀ ਇਹਦੇ ਵਿੱਚ। ਸੋ ਉਹਨਾਂ ਨੂੰ ਹੀ ਜਿਹੜੇ ਮਾਈਗ੍ਰੈਂਟਸ ਆ ਉਹ ਵਾਲਿਆਂ ਨੂੰ ਹੀ ਜਿਹੜੇ ਕਿਉਂਕਿ ਫਿਰ ਕੀਤਾ ਵੀ ਗੱਲਾਂ ਸਦਰਨ ਬਾਰਡਰ ਤੇ, ਇਹ ਵੀ ਨਹੀਂ ਵੀ ਉਹਨਾਂ ਨੇ ਕਿਹਾ ਵੀ ਕੈਨੇਡਾ ਵਾਲੇ ਬਾਰਡਰ ਤੇ ਵੀ ਆਪਾਂ ਕਰ ਲਈਏ। ਸੋ ਮੋਸਟਲੀ ਜਿਹੜਾ ਇਸੇ ਦੇ ਉੱਤੇ ਹੀ ਜਿਹੜਾ ਇਹਨਾਂ ਨੇ ਜ਼ੋਰ ਲਾਇਆ। ਸੋ ਹੁਣ ਜਦੋਂ ਆਪਾਂ ਕ੍ਰਾਈਸਿਸ ਸੁਣਦੇ ਹਾਂ ਖਬਰਾਂ ਦੇ ਵਿੱਚ ਵੀ ਬਾਰਡਰ ਦੇ ਉੱਤੇ ਬਹੁਤ ਤਗੜਾ ਜਿਹੜਾ ਉਹ ਕ੍ਰਾਈਸਿਸ ਆ ਉਹ ਚੱਲ ਰਿਹਾ ਆ, ਅਸਲੀਅਤ ਹੈ ਕੀ ਹੈ? ਕੀ ਕ੍ਰਾਈਸਿਸ ਹੈਗਾ ਆ? ਕੀ ਸਥਿਤੀ ਕਿੱਦਾਂ ਆ ਫਿਰ ਉੱਥੇ? ਉਹ ਹੁਣ ਕਹਿੰਦੇ ਹੈਗੇ ਕਿ ਆਪਾਂ ਨੂੰ 14-15 ਹਜ਼ਾਰ ਲੋਕੀ ਐਵਰੀਡੇ ਟੱਪਿਆ ਕਰਨੇ ਆ, ਤੇ ਰਹਿ ਗਏ ਸਿਰਫ 4200 ਤੇ 6300 ਦੇ ਵਿੱਚ ਹਨਾ। ਤੁਹਾਨੂੰ ਪਤਾ ਨਹੀਂ ਕਿ ਆਉਣ ਵਾਲੇ ਦਿਨਾਂ 'ਚ ਕੀ ਹੋਣਾ ਵਾ, ਪਰ ਜਿਹੜੀ ਜਿੱਦਾਂ ਇਹਨਾਂ ਨੇ ਰੌਲਾ ਪਾਇਆ ਸੀਗਾ ਕਿ ਕੰਟਰੀ ਡਿਸਟਰੋਏ ਹੋ ਜਾਣਾ ਸਾਰਾ, ਤੇ ਪਤਾ ਨਹੀਂ ਕਿੰਨੇ ਇਮੀਗ੍ਰੈਂਟਸ ਜਿਹੜੇ ਆ ਜਾਣੇ ਆ, ਏਦਾਂ ਦੀ ਕੋਈ ਚੀਜ਼ ਨਹੀਂ ਹੈਗੀ। ਇੰਨੇ ਕੋਈ ਇਮੀਗ੍ਰੈਂਟ ਨਹੀਂ ਹੈਗੇ, ਨਾਰਮਲ ਹੈਗਾ ਸਾਰਾ ਕੁਝ, ਤੇ ਘੱਟ ਹੈਗੇ ਸਗੋਂ ਉਹਨਾਂ ਦਾ ਅੰਕੜਾ ਇਹ ਕਿ ਘੱਟ ਆ। ਤੇ ਜਦੋਂ ਇਹ ਹੁਣ ਹੋਊਗਾ ਕਿ ਇਹ ਕਿ ਜੇ ਬੰਦਾ ਹੁਣ 70-80 ਲੱਖ ਰੁਪਇਆ ਲਾ ਕੇ ਇੰਡੀਆ ਤੋਂ ਆ ਰਿਹਾ ਵਾ, ਅਗਲਾ ਵੀ ਪਹਿਲਾਂ ਇਹ ਖਬਰ ਦੇਖਦਾ ਕਿ ਜਿਹੜਾ ਇਹਨਾਂ ਨੇ ਸੈਨ ਫਰਾਂਸਿਸਕੋ ਨੇ ਹੁਣ ਕਰਨਾ ਕੀ ਹੈ ਕਿ ਥਰਡ ਕੰਟਰੀ 'ਚ ਅਸਾਈਲਮ ਵਾਲਾ ਪਾਓਗੇ ਕਿ ਨਹੀਂ ਪਾਓਗੇ। ਸੋ ਮੇਨ ਜਿਹੜਾ ਖਤਰਾ ਇੱਥੇ ਲੋਕੀ ਇਮੀਗ੍ਰੈਂਟਸ ਨੂੰ ਹੈਗਾ, ਉਹਨਾਂ ਨੂੰ ਇਹ ਹੈ ਕਿ ਜਿਹੜਾ ਥਰਡ ਕੰਟਰੀ ਰੂਲ ਆ ਉਹਨਾਂ ਦੇ ਫੇਵਰੇਬਲ ਨਹੀਂ ਹੈਗਾ ਉਹਨਾਂ ਦੇ ਲਈ। ਤੇ ਬਾਰਡਰ ਕ੍ਰਾਈਸਿਸ ਜਿਹੜਾ ਹੁਣ ਕਿ 20,000 ਤੋਂ ਜ਼ਿਆਦਾ ਜਿਹੜੇ ਹੈਗੇ ਆ ਕਸਟਡੀ ਦੇ ਵਿੱਚ ਲੋਕੀ ਇਸ ਵੇਲੇ ਹੈਗੇ ਆ, ਤੇ ਆਲਰੇਡੀ ਜਿਹੜਾ ਹੈਗਾ ਬਾਰਡਰ ਪੈਟਰੋਲਰਾਂ ਨੇ ਰੌਲਾ ਪਾਇਆ ਕਿ ਬਹੁਤ ਜ਼ਿਆਦਾ ਲੋਕੀ ਆਪਾਂ ਨੂੰ ਕੰਟੇਨ ਕਰਕੇ ਰੱਖ ਨਹੀਂ ਸਕਦੇ, ਓਵਰ ਦਾ ਕੈਪੈਸਿਟੀ ਹੋ ਗਏ। ਹੁਣ ਜੱਜ ਜਾਂ ਅਸਾਈਲਮ ਆਫਿਸਰ ਤਾਂ ਹੈ ਨਹੀਂ ਇੰਨੇ ਜ਼ਿਆਦਾ ਕਿ ਇੰਨੀ ਛੇਤੀ ਇੰਟਰਵਿਊ ਦੇ ਸਕਦੇ ਆ, ਤੇ ਤਾਂ ਕਰਕੇ ਨਾ ਉਹ ਕੀ ਕਹਿੰਦੇ ਆ ਕਿ ਦੇਖ ਲਓ ਪਿਛਲੇ ਉਹ ਕਹਿੰਦੇ ਸਾਨੂੰ ਬਿਨਾਂ ਡੇਟ ਇਹਨਾਂ ਦੀ ਸੈੱਟ ਕੀਤੇ ਹੋਏ ਸਾਨੂੰ ਇਹਨਾਂ ਨੂੰ ਛੱਡਣਾ ਪੈਣਾ, ਕਿਉਂਕਿ ਆਪਾਂ ਸਾਡੇ ਉੱਥੇ ਜਿਹੜਾ ਜੇਲ੍ਹਾਂ 'ਚ ਇੰਨਾ ਵਧੀਆ ਇਹਨਾਂ ਨੇ ਇਨਫਰਾਸਟਰਕਚਰ ਬਣਾਇਆ ਨਹੀਂ, ਐਕਸਪੈਂਡ ਨਹੀਂ ਕੀਤਾ, ਤੇ ਤਾਂ ਕਰਕੇ ਆਪਾਂ ਜਿਹੜੇ ਲੋਕੀ ਆ ਇਹਨਾਂ ਨੂੰ ਕੰਟੇਨ ਨਹੀਂ ਕਰ ਸਕਦੇ, ਤਾਂ ਸਾਨੂੰ ਰਿਲੀਜ਼ ਕਰਨਾ ਪੈਣਾ। ਸੋ ਬਿਲਕੁਲ ਇਹ ਹੁਣ ਦੇਖੋ ਕਿੱਦਾਂ ਜਿਹੜੀ ਸਥਿਤੀ ਜਿਹੜੀ ਆਉਣ ਵਾਲੇ ਸਮੇਂ 'ਚ ਬਣਦੀ ਆ। ਰਾਈਟ ਨਾਓ ਫਿਰ ਅਟਰਨੀ ਟੇਕ ਕਹਿਣਾ ਜੀ ਆਪਾਂ ਜਿਹੜਾ ਟਾਈਟਲ 8 ਸੁਣਦੇ ਆ ਵੀ ਉਹ ਕਹਿੰਦੇ ਵੀ 42 ਹਟਾ ਕੇ ਹੁਣ ਟਾਈਟਲ 8 ਜਿਹੜਾ ਉਹ ਲੱਗ ਗਿਆ, ਉਹਦੇ ਅੰਡਰ ਹੀ ਇਹ ਜਿਹੜਾ ਫਿਰ ਟ੍ਰਾਂਜ਼ਿਟ ਬੈਨ ਹੈਗਾ।
ਦੇਖੋ ਟ੍ਰਾਂਜ਼ਿਟ ਬੈਨ ਤਾਂ ਟਾਈਟਲ 8 ਦੇ ਨੇ, ਟ੍ਰਾਂਜ਼ਿਟ ਬੈਨ ਤਾਂ ਇਹਨਾਂ ਨੇ ਨਵਾਂ ਆਪਣੀ ਪਾਲਿਸੀ ਜਿਹੜਾ ਦੱਸੀ ਹੈ ਕਿ ਏਦਾਂ ਹੋਣਾ ਚਾਹੀਦਾ। ਹੂੰ ਟਾਈਟਲ 8 ਦਾ ਸਿੰਪਲੀ ਉਹ ਵੀ ਕੋਡ ਹੈਗਾ ਤੇ ਉਹ ਬੇਸਿਕਲੀ ਉਹਦੇ ਵਿੱਚ ਮੁੱਖ ਤੌਰ ਤੇ ਫ਼ਰਕ ਇਹ ਹੈਗਾ ਕਿ ਉਹ 'ਚ ਜਦੋਂ ਵਾਪਸ ਭੇਜਦੇ ਸੀ ਬੰਦੇ ਨੂੰ ਕ੍ਰੈਡੀਬਲ ਫੀਅਰ ਬਿਆਨ ਵੀ ਤੁਹਾਡਾ ਸਾਰਾ ਸੁਣ ਕੇ ਵਾਪਸ ਭੇਜਦੇ ਸੀਗੇ ਤੇ 5 ਸਾਲ ਦਾ ਬਾਰ ਤੁਹਾਡੇ ਤੇ ਲੱਗਦਾ ਸੀਗਾ। ਹੂੰ ਤੇ ਟਾਈਟਲ 42 ਦੇ ਵਿੱਚ ਕੀ ਸੀਗਾ ਕਿ ਸਿੰਪਲੀ ਕਿ ਰੈਸਟੋਰੈਂਟ ਬੰਦ ਆ ਜੇ ਸਾਡੇ ਕੋਲ ਨਾ ਉਹ ਬਾਅਦ ਚ ਆਏ ਜਦੋਂ ਖੁੱਲੂਗਾ। ਠੀਕ ਆ। ਸੋ ਇਹ ਆ ਵੀ ਹੁਣ ਟਾਈਟਲ 8 ਦੇ ਤਹਿਤ ਜਿਹਦੀ ਵੀ ਕ੍ਰੈਡੀਬਲ ਫੇਅਰ ਇੰਟਰਵਿਊ ਕਹਿ ਲਓ ਵੀ ਉਹਨਾਂ ਨੂੰ ਠੀਕ ਨਹੀਂ ਲੱਗਦੀ, ਉਹਨੂੰ ਫਿਰ ਐਕਸਪਰਟਾਈਟਲੀ ਰਿਮੂਵ ਕੀਤਾ ਜਾ ਸਕਦਾ ਹੈ ਜਲਦੀ। ਜੀ ਸੋ ਉਹ ਚੀਜ਼ ਆ। ਤੇ ਉਤੋਂ ਇੰਟਰਵਿਊ ਤਾਂ ਹੁਣ ਹੋਣੀ ਹੈ CBP 1 ਐਪ ਦੇ ਜ਼ਰੀਏ। ਉਹਦਾ ਵੀ ਬੜਾ ਮਸਲਾ ਆ ਵੀ ਉਹ ਚੱਲਦਾ ਚੱਜ ਨਾਲ ਚੱਲਦੀ ਕਿ ਨਹੀਂ ਚੱਲਦੀ। ਨਹੀਂ ਹਾਂਜੀ ਇੰਟਰਵਿਊ ਮਤਲਬ ਅਪਾਇੰਟਮੈਂਟ ਬਣਨੀ ਉਹਦੇ ਅਪਾਇੰਟਮੈਂਟ ਹਾਂਜੀ, ਮਤਲਬ ਉਹਦੇ ਥਰੂ ਹੀ ਬਣਨੀ ਆ। ਉਹ ਆંકੜਾ ਬੜਾ ਘੱਟ ਆ, ਉਹਨਾਂ ਨੇ 1000 ਪਰ ਡੇ ਜਿਹੜਾ ਉਸ ਦੇ ਵਿੱਚ ਇਹਨਾਂ ਨੇ ਉਹ ਰੱਖਿਆ ਹੈਗਾ ਆ। ਸੋ ਹੁਣ ਫੌਜ ਡਿਪਲੋਏ ਕਰਨ ਦੀਆਂ ਜਿਹੜੀਆਂ ਖਬਰਾਂ ਆ ਉਹ ਆ ਰਹੀਆਂ ਆ। ਸੋ ਕੀ ਆ ਉਸ ਚੀਜ਼ ਨੂੰ ਲੈ ਕੇ ਸਥਿਤੀ ਆ, ਫਿਰ ਇਹ ਫੌਜ ਕਿਉਂ ਡਿਪਲੋਏ ਜਿਹੜੀ ਇਸ ਟਾਈਮ ਕੀਤੀ ਜਾ ਰਹੀ ਉੱਥੇ, ਜੇ ਕ੍ਰਾਈਸਿਸ ਇੰਨਾ ਵੱਡਾ ਨਹੀਂ ਵੀ ਹੈਗਾ ਤਾਂ ਜਿੱਦਾਂ ਕਹਿ ਰਹੇ ਵੀ 14,000 ਦੀ ਥਾਂ ਤੇ 4,000 6,000 ਦੇ ਵਿੱਚ ਹੀ ਆ ਲੋਕ। ਜਿਹੜਾ ਮੈਕਸੀਕੋ ਦੇ ਵਿੱਚ ਕਹਿੰਦੇ ਹੋ ਕਿ 1.5 ਲੱਖ ਤੋਂ ਜ਼ਿਆਦਾ ਲੋਕੀ ਜਿਹੜੇ ਵੇਟ ਕਰ ਰਹੇ ਕਿ ਕਦੋਂ ਅਮਰੀਕਾ ਐਂਟਰ ਕਰਨਾ। ਇਹ ਜਿਹੜੇ ਲੋਕੀ ਇਹਨਾਂ ਨੂੰ ਕੀ ਸੀਗਾ, ਮੈਕਸੀਕੋ ਜਦੋਂ ਪਹਿਲਾਂ ਕੀ ਕਰਦਾ ਸੀਗਾ ਕਿ ਟ੍ਰਾਂਜ਼ਿਟ ਵੀਜ਼ਾ ਦੇ ਦਿੰਦਾ ਸੀਗਾ। ਤੇ ਹੁਣ ਜਿਹੜਾ ਟਾਈਟਲ 42 ਜਦੋਂ ਦਾ ਲਿਫਟ ਕੀਤਾ ਵਾ ਤੇ ਮੈਕਸੀਕੋ ਨੇ ਜਿਹੜੇ ਟ੍ਰਾਂਜ਼ਿਟ ਜਿਹੜੇ ਪਰਮਿਟ ਵਗੈਰਾ ਜਿਹੜੇ ਆ ਉਹ ਦੇਣੇ ਬੰਦ ਕਰਤੇ ਆ। ਤੇ ਮੈਕਸੀਕੋ ਨੇ ਕੀ ਕੀਤਾ ਕਿ ਜਿਹੜੀ ਟੈਂਪਰੇਰੀ ਸ਼ੈਲਟਰ ਸੀਗੇ ਉਹ ਵੀ ਬੰਦ ਕਰਤੇ ਆ। ਹੁਣ ਇਦਾਂ ਕਿ ਇਹ ਕਹਿੰਦੇ ਬੜਾ ਕੁਛ ਹੈ ਟੈਂਪਰੇਰੀ ਬੈਨ ਦਾ। ਪ੍ਰੋਬਲਮ ਇਹ ਹੈ ਕਿ ਮੈਕਸੀਕੋ ਹੁਣ ਤੁਸੀਂ ਅਮਰੀਕਾ ਕਹੇ ਕਿ ਚਲੋ ਮੈਂ ਤੁਹਾਨੂੰ $1000 ਦਿੰਨਾ, ਤੁਸੀਂ ਆਪਣਾ ਸਿਸਟਮ ਸੈੱਟ ਕਰੋ। ਹੁਣ ਕਰਪਟ ਕੰਟਰੀ ਹੈ, ਤੁਹਾਨੂੰ ਕਿਹੜਾ ਪਤਾ ਉੱਥੇ $1000 ਖਰਚਾ ਜਾਣਾ ਜਾਂ 1000 ਚੋਂ 700 ਲੱਗਣਾ ਜਾਂ ਸਾਰਾ ਦਾ ਸਾਰਾ ਉਹਨਾਂ ਨੇ ਆਪਣੀ ਜੇਬ 'ਚ ਪਾ ਲੈਣਾ। ਸਹੀ ਗੱਲ। ਸੋ ਕਹਿ ਰਿਹਾ ਕਿ ਉਹ ਕਹਿੰਦੇ ਕਿ ਆਪਾਂ ਸਰਵਿਸਾਂ ਨਹੀਂ ਦੇ ਸਕਦੇ, ਮਾਈਗ੍ਰੈਂਟ ਸ਼ੈਲਟਰ ਆ ਜਿਹੜੇ ਘਟ ਗਏ ਆ ਤੇ ਜਗ੍ਹਾ ਨਹੀਂ ਹੈਗੀ ਤੇ ਮਾਈਗ੍ਰੈਂਟ ਸ਼ੈਲਟਰ ਬਣ ਨਹੀਂ ਰਹੇ ਤੇ ਇਹਦੇ ਕਰਕੇ ਕੀ ਆ, ਜ਼ਿਆਦਾ ਲੋਕੀ ਉੱਥੇ ਹੋਮਲੈਸ ਬੈਠੇ ਰਹੇ ਨੇ ਟ੍ਰਾਂਜ਼ਿਟ ਵੈਨ ਨੂੰ ਉਡੀਕਦੇ ਜਾਂ ਉਹਨਾਂ ਨੇ ਦਫਾ ਕਰੋ। ਹੁਣ ਸੜਕ ਤੇ ਥੋੜਾ ਆਪਾਂ ਸੌਣਾ ਲਾਅ ਦੇ ਕਰਕੇ ਕਿ ਆਪਾਂ ਤਾਂ ਅਮਰੀਕਾ ਜਾਣਾ ਹੈ ਨਾ। ਸੋ ਹੁਣ ਟਰੂ ਸਿਚੁਏਸ਼ਨ ਤਾਂ ਨਹੀਂ ਕਿਸੇ ਨੂੰ ਵੀ ਪਤਾ। ਉਹਨਾਂ ਨੇ ਜਿਹੜੇ ਸੀਗੇ ਫੌਜ ਜ਼ਰੂਰ ਜਿਹੜੀ ਲਾਈ ਆ ਉਹ ਚਲੋ ਇੱਕ ਚੰਗੀ ਗੱਲ ਹੈ ਕਿ ਜੇ ਭੀੜ ਆ, ਹੁਣ ਮੈਨੂੰ ਪਤਾ ਨਹੀਂ ਉਹਨਾਂ ਦੀ ਸਿਕਿਉਰਿਟੀ ਪ੍ਰੋਟੋਕਾਲ ਕੀ ਹੈ ਕਿ ਜੇ ਉਹਨਾਂ ਨੂੰ ਲੱਗਦਾ ਕਿ ਇੰਨੇ ਨੰਬਰਾਂ ਤੋਂ ਜ਼ਿਆਦਾ ਬੰਦਿਆਂ ਦਾ ਘੱਟ ਹੋਣਾ ਤਾਂ ਫੌਜ ਦੀ ਲੋੜ ਹੈਗੀ ਆ। ਪਰ ਉਹ ਇਹ ਵੀ ਹੋ ਸਕਦਾ ਕਿ ਸ਼ੋਅ ਵਾਸਤੇ ਕੀ ਦੱਸਿਆ ਕਿ ਬਾਰਡਰ ਬੜੇ ਪ੍ਰੋਟੈਕਟ ਕੀਤੇ ਆ ਤੇ 1500 ਜਦੋਂ ਫੌਜ ਦੇ ਬੰਦੇ ਜਾਂਦੇ ਆ ਤੇ ਖਬਰ ਸੁਣਨ ਨੂੰ ਮਿਲਦੀ ਹੈ ਕਿ ਫੌਜੀਆਂ ਨੇ ਬਾਰਡਰ ਕੰਟਰੋਲ ਕਰਕੇ ਰੱਖਿਆ ਤੇ ਉਹਦੇ ਕਰਕੇ ਇਹ ਹੈ ਕਿ ਜਿਹੜੀ ਡੈਮੋਕ੍ਰੇਟ ਜਿਹੜੀ ਪਾਰਟੀ ਹੈ ਪੋਲੀਟੀਕਲ, ਉਹਨਾਂ ਨੂੰ ਤਾਂ ਓਬਵੀਅਸਲੀ ਮੁਨਾਫਾ ਹੁੰਦਾ ਹੀ ਆ। ਸੋ ਉਸ ਪੱਖੋਂ ਵੀ ਜਿਹੜਾ ਦੇਖਿਆ ਜਾ ਸਕਦਾ ਕਿ ਦਿਖਾਵੇ ਦੇ ਪੱਖੋਂ ਵੀ ਦੇਖਿਆ ਜਾ ਸਕਦਾ ਇਸ ਚੀਜ਼ ਨੂੰ। ਹਾਂ ਨਹੀਂ ਬਿਲਕੁਲ। ਇਲੈਕਸ਼ਨ ਵੀ ਆ ਰਹੀ ਹੈ ਅਗਲੇ ਸਾਲ। ਆਪਾਂ ਬਾਰ-ਬਾਰ ਗੱਲ ਕਹਿੰਦੇ ਹੁੰਦੇ ਆ ਵੀ ਜਿਹੜੇ ਸਿਆਸਤਦਾਨ ਆ ਉਹਨਾਂ ਨੇ ਕੋਈ ਵੀ ਜਿਹੜਾ ਇਸ਼ੂ ਆ ਉਹਨੂੰ ਉਸੇ ਹਿਸਾਬ ਨਾਲ ਹੀ ਵਰਤਣਾ ਜਿਹਦੇ ਨਾਲ ਉਹਨਾਂ ਨੂੰ ਇਵੈਂਚੁਅਲੀ ਵੋਟਾਂ ਦੇ ਵਿੱਚ ਜਿਹੜਾ ਉਹ ਫਾਇਦਾ ਹੋਵੇ। ਰੀਸੈਂਟਲੀ ਹੁਣ ਆਪਾਂ ਜਦੋਂ ਇਹ ਗੱਲਾਂ ਕਰ ਰਹੇ ਹਾਂ ਤਾਂ ਪਬਲਿਕ ਚਾਰਜ ਦਾ ਮਸਲਾ ਅਟਾਰਨੀ ਟੇਰਕੇਨਾ ਜੀ ਸੈਨੇਟ ਨੇ ਜਿਹੜਾ ਰੈਜ਼ੋਲੂਸ਼ਨ ਆ ਇੱਕ ਪਾਸ ਕਰਤਾ, ਜਿਸ ਦੇ ਵਿੱਚ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਹ ਰੂਲ ਕੀਤਾ ਸੀਗਾ ਵੀ ਉਹ ਜਿਹੜੇ ਮਾਈਗ੍ਰੈਂਟਸ ਜਿਹੜੇ ਗਵਰਨਮੈਂਟ ਬੈਨੀਫਿਟਸ ਲੈ ਰਹੇ ਆ ਉਹਨਾਂ ਨੂੰ ਪੈਨਲਾਈਜ਼ ਨਹੀਂ ਕੀਤਾ ਜਾਊਗਾ। ਪਰ ਸੈਨੇਟ ਨੇ ਹੁਣ ਇੱਕ ਰੈਜ਼ੋਲੂਸ਼ਨ ਓਵਰਟਰਨ ਕਰਕੇ ਪਾਸ ਕਰ ਦਿੱਤਾ। ਇਹਦਾ ਮਤਲਬ ਆ ਵੀ ਪਬਲਿਕ ਚਾਰਜ ਇੱਕ ਵਾਰੀ ਫੇਰ ਮਾਈਗ੍ਰੈਂਟਸ ਦੇ ਲਈ ਪੈਨਲਾਈਜ਼ ਜਿਹੜਾ ਆ ਉਹ ਕੀਤਾ ਜਾ ਸਕਦਾ। ਦੋ ਜਿਹੜੇ ਡੈਮੋਕ੍ਰੇਟ ਸੈਨੇਟਰਸ ਆ ਉਹਨਾਂ ਨੇ ਇਸ ਚੀਜ਼ ਦੇ ਉਲਟ ਆਪਣੀ ਹੀ ਜਿਹੜੀ ਸਰਕਾਰ ਦੀ ਪ੍ਰਸ਼ਾਸਨ ਜਿਹੜਾ ਆ ਉਹਦੇ ਉਲਟ ਜਿਹੜੀ ਉਹ ਵੋਟ ਪਾਈ ਆ। ਸੋ ਇਹ ਸਿਨੈਰੀਓ ਬਹੁਤ ਜ਼ਿਆਦਾ ਜਿਹੜੇ ਉਹ ਬਦਲਦੇ ਰਹਿੰਦੇ ਆ। ਹੁਣ ਜੇ ਹਾਊਸ ਦੇ ਵਿੱਚ ਜਦੋਂ ਜਾਂਦਾ, ਜੇ ਹਾਊਸ 'ਚ ਵੀ ਇਹ ਪਾਸ ਹੋ ਜਾਂਦਾ ਆ, ਇਹਦਾ ਮਤਲਬ ਮੇ ਵੀ ਜਿਹੜੇ ਆ ਪ੍ਰੈਜ਼ੀਡੈਂਟ ਉਸ ਨੂੰ ਵੀਟੋ ਕਰ ਦੇਣ। ਪਰ ਫਿਰ ਵੀ ਇੱਥੋਂ ਇਹ ਪਤਾ ਲੱਗਦਾ ਹੈ ਵੀ ਭਾਈ ਇਵੈਂਚੁਅਲੀ ਜਿਹੜਾ ਪਬਲਿਕ ਚਾਰਜ ਵਾਲਾ ਮਸਲਾ ਆ, ਜਿਹੜੇ ਮਾਈਗ੍ਰੈਂਟਸ ਆ ਰਹੇ ਆ ਉਹ ਜਿਹੜਾ ਵਰਤਦੇ ਆ ਤਾਂ ਉਸ ਦੇ ਉਲਟ ਹੀ ਉਸ ਨੂੰ ਉਹ ਦੇਖਣਗੇ। ਸੋ ਸਿਨੈਰੀਓ ਬਹੁਤ ਜ਼ਿਆਦਾ ਬਦਲਦੇ ਰਹਿੰਦੇ ਆ। ਬਿਲਕੁਲ। ਜੋ ਤੇ ਅਟਾਰਨੀ ਟੇਰਕੇਨਾ ਜੀ ਜੇ ਇੱਕ ਵਾਰੀ ਆਪਾਂ ਜਿਹੜਾ ਲਾਸਟ ਟਾਈਮ ਬਾਰਡਰ ਚੈੱਕ ਪੁਆਇੰਟ ਦੇ ਉੱਤੇ ਜਿਹੜਾ ਕੋਈ ਅਸਾਈਲਮ ਦੇ ਉੱਤੇ ਜਿਹਨੇ ਆ ਕੇ ਅਸਾਈਲਮ ਦੇ ਲਈ ਅਪਲਾਈ ਕਰ ਰਿਹਾ ਆ, ਜਿਹੜਾ ਕੋਈ ਪਹੁੰਚਿਆ ਆ, ਜੇ ਉਹ ਫੜਿਆ ਜਾਂਦਾ ਆ ਨਿਆਣਿਆਂ ਦੇ ਨਾਲ ਪਰਿਵਾਰ ਦੇ ਨਾਲ ਫੜਿਆ ਜਾਂਦਾ ਆ ਜਾਂ ਬੰਦਾ ਜਾਂ ਬੜੀ ਸਿੰਗਲ ਜਿਹੜੀ ਆ, ਜੇ ਉਹ ਫੜੇ ਜਾਂਦੇ ਤਾਂ ਇੱਕ ਵਾਰੀ ਜੇ ਤੁਸੀਂ ਥੋੜਾ ਜਿਹਾ ਉਹ ਐਕਸਪਲੇਨ ਕਰ ਦਿਓ ਵੀ ਉਹਨਾਂ ਦਾ ਪ੍ਰੋਸੈਸ ਜਿਹੜਾ ਉਹ ਥੋੜੀ ਲੀਨੀਅੰਸੀ ਵਰਤਣੀ ਆ ਤੇ
ਪ੍ਰੋਸੈਸ ਉਹਨਾਂ ਦਾ ਇਹ ਹੈ ਕਿ ਉਹਨਾਂ ਨੂੰ ਕੰਟਰੀ ਦੇ ਵਿੱਚ ਰਿਲੀਜ਼ ਕਰਨਾ ਤੇ ਜੇਲ੍ਹਾਂ ਦੇ ਵਿੱਚ ਬੰਦ ਕਰਕੇ ਨਹੀਂ ਰੱਖਣਾ। ਇਹ ਉਹਨਾਂ ਨੇ ਸਰਕਾਰ ਨੇ ਕਿਹਾ ਵਾ। ਐਕਚੁਅਲ ਦੇ ਵਿੱਚ ਕਿੰਨਾ ਕਰਦੇ ਆ ਉਹ ਤਾਂ ਸਾਨੂੰ ਹੁਣ ਕਲਾਇੰਟ ਹੀ ਦੱਸੂਗੇ ਅੱਗੇ ਆ ਕੇ ਕਿੱਦਾਂ, ਹਨਾ। ਕੋਈ ਅਜੇ ਤੱਕ ਇਸ ਵੀਕ 'ਚ ਆਇਆ ਮਿਲਿਆ ਕਿਸੇ ਦੀ ਕਾਲ ਜਾਂ ਕੁਛ ਏਦਾਂ ਉਹਨਾਂ ਨੇ ਦੱਸਿਆ? ਲੋਕੀ ਆ ਰਹੇ ਆ, ਹਾਂਜੀ। ਠੀਕ ਹੈ। ਬਾਕੀ ਜਿਹੜਾ ਬਿਲਕੁਲ ਟਾਈਟਲ 42 ਜਿੱਦਾਂ ਹੁਣ ਖਤਮ ਹੋਇਆ ਕਿ ਹੁਣ ਜਿਹੜਾ ਉਸ ਤੋਂ ਬਾਅਦ ਵਾਲਾ ਤਾਂ ਜਿਹੜਾ ਥੋੜਾ ਆਪਣਾ ਸਾਨੂੰ ਵੀ ਥੋੜਾ ਜਿਹਾ ਟਾਈਮ ਲੱਗਣਾ, ਹਨਾ। 15-20 ਦਿਨ ਬਾਅਦ ਹੀ ਦੱਸ ਸਕਦੇ ਆ ਕਿ ਟਰੂ ਇਮੇਜ ਕੀ ਹੈਗੀ ਹੈ, ਕਿ ਲੋਕੀ ਕਿੰਨੇ ਕੁ ਆ ਰਹੇ ਆ, ਕਿੰਨੇ ਕੁ ਨਹੀਂ ਆ ਰਹੇ ਆ। ਪਰ ਅਜੇ ਤੱਕ ਆਪਾਂ ਕੋਈ ਏਦਾਂ ਨਹੀਂ ਦੇਖਿਆ ਕਿ ਇੱਕਦਮ ਹੀ ਕਹਿ ਲਓ ਕਿ ਪੰਜਾਬੀ ਬੰਦੇ ਕਹਿਣ ਕਿ ਨਹੀਂ ਕਿਸੇ ਨੇ ਬਾਰਡਰ ਨਾ ਟੱਪਿਆ ਹੋਵੇ। ਅਜੇ ਲੋਕੀ ਤਾਂ ਡਿਸਪਾਈਟ ਉਹਦੇ ਆ ਰਹੇ ਆ। ਹੁਣ ਟ੍ਰਾਂਜ਼ਿਟ ਬੈਨ ਦਾ ਹੀ ਰਹਿ ਗਿਆ ਕਿ ਉਹਨਾਂ ਨੂੰ ਟ੍ਰਾਂਜ਼ਿਟ ਬੈਨ ਦੀ ਪਨਿਸ਼ਮੈਂਟ ਮਿਲਣੀ ਕਿ ਨਹੀਂ ਮਿਲਣੀ, ਹਨਾ। ਉਹ ਦੇਖਦੇ ਆ ਕਿੱਦਾਂ ਸਰਪੰਚ ਕੋਲ ਡਿਸਾਈਡ ਕਰਦਾ। ਮਸਲਾ ਜਿਹੜਾ ਉਹ ਉੱਥੇ ਰਹਿ ਗਿਆ ਵੀ ਟ੍ਰਾਂਜ਼ਿਟ ਬੈਨ ਦੇ ਉੱਤੇ ਜਿਹੜਾ ਉਹ ਰਹਿ ਗਿਆ। ਬਾਕੀ ਦੇਖੋ ਜਿੰਨੇ ਆਉਣਾ ਆ ਉਹਨੂੰ ਕੋਈ ਰੋਕ ਨਹੀਂ ਸਕਦਾ। ਜਿੰਨੇ ਤੱਕਿਆ ਆ ਉਹਨੇ ਆਉਣਾ ਹੀ ਆ। ਕਈ ਵਾਰੀ ਸਾਨੂੰ ਵੀ ਕਹਿਣ ਲੱਗ ਜਾਂਦੇ ਵੀ ਭਾਈ ਤੁਸੀਂ ਨਹੀਂ ਚਾਹੁੰਦੇ, ਭਾਈ ਸਾਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਹਰ ਇੱਕ ਦੀ ਆਪੋ ਆਪਣੀ ਮਰਜ਼ੀ ਆ, ਕਿਸੇ ਨੇ ਕਿੱਦਾਂ ਆਉਣਾ, ਕਿਵੇਂ ਆਉਣਾ, ਕਿਉਂ ਆਉਣਾ, ਉਹ ਹਰ ਇੱਕ ਦੀ ਮਰਜ਼ੀ ਆ। ਅਸੀਂ ਤੁਹਾਨੂੰ ਲੀਗਲੀ ਸਲਾਹ ਨਹੀਂ ਭਾਈ ਦੇ ਸਕਦੇ ਵੀ ਬਾਰਡਰ ਟੱਪ ਕੇ ਆਓ। ਜਿਹੜੀ ਇਹ ਚੀਜ਼ ਜਿਹੜੀ ਉਹ ਹੈਗੀ ਆ। ਬਾਕੀ ਕੋਈ ਕਿੱਦਾਂ ਕੀ ਕਰ ਰਿਹਾ ਆਪਣੇ ਪਰਸਨਲ ਲੈਵਲ ਦੇ ਉੱਤੇ, ਉਸ ਦੇ ਨਾਲ ਮੇਰੀ ਸਿਹਤ 'ਤੇ ਜਾਂ ਟਰਡੀ ਟਿਰਕੇੜਾਂ ਦੀ ਜਾਂ ਬਾਕੀਆਂ ਦੀ ਸਿਹਤ 'ਤੇ ਕੋਈ ਇੰਨਾ ਅਸਰ ਜਿਹੜਾ ਆ ਉਹ ਨਹੀਂ ਪੈਂਦਾ। ਤੁਸੀਂ ਜੋ ਕਰਨਾ ਉਹ ਕਰ ਹੀ ਲੈਣਾ ਹੁੰਦਾ ਆ। ਸੋ ਪਿਛਲੀ ਵਾਰੀ ਬਹੁਤ ਆਇਆ ਵਾ ਭਾਜੀ ਨੂੰ WhatsApp ਤੇ ਸਕਰੀਨਸ਼ਾਟ ਭੇਜਿਆ। ਇੱਕ ਮੁੰਡੇ ਨੇ ਕਮੈਂਟ ਪਾਇਆ, ਕਹਿੰਦਾ ਪੱਗ ਵਾਲੇ ਭਾਜੀ ਆ ਇਹ ਚਾਹੁੰਦੇ ਨਹੀਂ ਕਿ ਲੋਕੀ ਬਾਰਡਰ ਤੋਂ ਪੱਗ ਵਾਲੇ ਭਾਜੀ ਚਾਹੁੰਦੇ ਨਹੀਂ ਕਿ ਲੋਕੀ ਅਮਰੀਕਾ ਦੇ ਵਿੱਚ ਆਣ। ਇਹ ਤਾਂ ਹੁਣ ਦੇਖੋ ਜੀ, ਪੱਗ ਵਾਲੇ ਭਾਜੀ 3 ਸਾਲ ਦਾ ਹੋ ਗਿਆ ਸ਼ੋਅ ਕਰਦੇ ਹੋਏ ਵੀਕਐਂਡ ਤੇ ਆ ਕੇ ਇਮੀਗ੍ਰੇਸ਼ਨ ਤੇ ਰਾਈਟ ਕੀ ਆ ਤੇ ਉਹਨੂੰ ਇੱਕ ਲਾਈਨ 'ਚ ਲੈ ਵੀ ਇਹ ਚਾਹੁੰਦੇ ਨਹੀਂ ਆ। ਅਸੀਂ ਤੁਹਾਨੂੰ ਰਿਐਲਿਟੀ ਦੱਸ ਰਹੇ ਵੀ ਇਹ ਪਾਲਿਸੀ ਆ, ਇਹ ਕਾਨੂੰਨ ਆ, ਉਹ ਤੁਹਾਡੇ ਤੇ ਇਦਾਂ ਲਾਗੂ ਹੋ ਸਕਦੇ ਆ। ਕਦੋਂ ਕਿੱਦਾਂ ਕੀ ਹੋਣਾ ਪਤਾ ਨਹੀਂ। ਹੁਣ ਮੰਨ ਲਓ ਜਿੱਦਾਂ ਆਪਾਂ ਸ਼ੋਅ ਤੋਂ ਪਹਿਲਾਂ ਗੱਲ ਕਰ ਰਹੇ ਸੀ, ਸੈਨ ਫਰਾਂਸਿਸਕੋ ਦੇ ਇੱਕ ਕੇਸ ਦੀ ਤੁਸੀਂ ਗੱਲ ਕਰ ਰਹੇ ਸੀ ਵੀ ਇੱਕ ਵਕੀਲ ਹੁਣ ਉੱਥੇ ਪਬਲਿਕ ਜਿਹੜੇ ਪ੍ਰੋਸੀਕਿਊਟਰ ਜਾਂ ਡਿਫੈਂਡਰ ਕੀ ਕਹਿੰਦੇ ਇਹਨਾਂ ਨੂੰ, ਪ੍ਰੋਸੀਕਿਊਟਰ ਹੈਗੀ ਮੇਰੇ ਨਾਲ, ਉਹ ਪੀਡੀ ਦਾ ਚੱਕਰ ਹੁਣ ਉਹਨਾਂ ਨੇ ਸੈਨ ਫਰਾਂਸਿਸਕੋ ਵੀ ਪਾਤਾ। ਅੱਛਾ, ਚੱਲ ਪੀਡੀ ਬਸ ਤਿਆਰੀ ਨਹੀਂ ਕਰਕੇ ਸੈਂਟੈਨਾ ਤੋਂ ਬਾਅਦ ਸੈਨ ਫਰਾਂਸਿਸਕੋ ਬਣਿਆ ਪੀਡੀ ਦਾ ਘਰ। ਹਾਂਜੀ, ਇੰਨਾ ਵੀ ਅਜੇ ਸਨਸਨੀ ਤਾਂ ਇੰਨੀ ਤਾਂ ਨਹੀਂ ਫੈਲੀ। ਪਰ ਹਾਂਜੀ 2-4 ਕੇਸ ਜਿਹੜੇ ਸੀਗੇ ਆਪਾਂ ਦੇਖਿਆ ਕਿ ਪੀਡੀ ਧੱਕੇ ਨਹੀਂ ਜਿਹੜਾ ਨਾ ਉਹ ਇੱਕ ਪਾਰਟਿਕੂਲਰ ਹੈਗੀ ਆ ਲੇਡੀ ਤੇ ਉਹ ਆਪਣਾ ਜਿਹੜਾ ਪੀਡੀ ਬਹੁਤ ਜ਼ਿਆਦਾ ਪੁਸ਼ ਕਰਦੀ ਆ ਤੇ ਕੇਸ ਡਿਸਮਿਸ ਕੀ ਸਰਕਾਰ ਕੋਲ ਟਾਈਮ ਨਹੀਂ। ਹੁਣ ਕੱਲ ਨੂੰ ਸਾਨੂੰ ਨਾ ਕਹਿਣ ਵੀ ਇਹ ਨਹੀਂ ਚਾਹੁੰਦੇ ਵੀ ਇੱਥੇ ਦਾ ਫਾਈਲ ਕਰੋ। ਭਾਈ ਫਾਈਲ ਤੁਸੀਂ ਜਿੱਥੇ ਕਰਨਾ, ਜਿੱਥੇ ਰਹਿੰਦੇ ਉਸ ਹਿਸਾਬ ਦੇ ਨਾਲ ਤੁਸੀਂ ਫਾਈਲ ਕਰ ਲਿਓ। ਤੁਹਾਨੂੰ ਰੀਅਲ ਸਥਿਤੀ ਜਿਹੜੀ ਉਹ ਦੱਸ ਰਹੇ ਆ ਵੀ 2-4 ਹੀ ਕੇਸ ਅਜੇ ਤੱਕ ਹੋਏ ਆ ਇਦਾਂ ਦੇ ਪੂਰੇ ਉਹਦੇ ਵਿੱਚ। ਤੇ ਉਦਾਂ ਕਾਫੀ ਐਕਟਿਵ ਕੋਰਟ ਆ ਜਿਹੜੇ ਜੱਜ ਜੋ ਪੀਡੀ ਦੇ ਹੱਕ 'ਚ ਨਹੀਂ ਹੈਗੇ ਜ਼ਿਆਦਾਤਰ ਇੱਥੇ ਜਿਹੜੇ ਸੈਨ ਫਰਾਂਸਿਸਕੋ ਵਾਲੇ ਆ। ਤੇ ਜਿਹੜਾ ਇੱਥੇ ਇਹਨਾਂ ਨੇ ਕੰਕੜ ਦੇ ਵਿੱਚ ਖੋਲਣਾ ਸੀ ਉਹਦਾ ਕੋਈ ਨੀਂਹ ਪੱਥਰ ਵਗੈਰਾ ਰੱਖਿਆ? ਇੱਧਰ ਨੂੰ ਕਿੰਨਾ ਕੁ ਕੰਮ ਤੁਰਿਆ ਹੈ, ਕੁਛ ਲੱਗ ਰਿਹਾ ਆਸ ਹੈਗੀ ਇਸ ਸਾਲ 'ਚ? ਇਹ ਨਾ ਜੱਜਾਂ ਨੂੰ ਵੀ ਡਿਸਕਲੋਜ਼ ਨਹੀਂ ਕਰਦੇ ਕਿ ਕਿੱਦਾਂ ਕਿਵੇਂ ਕਿੱਥੇ ਆ। ਅੱਛਾ, ਸੀਕ੍ਰੇਟ। ਹਾਂ, ਪਰ ਅੰਦਰੂਨੀ ਇਨਫੋਰਮੇਸ਼ਨ ਨਹੀਂ ਹੁੰਦੀ। ਜੱਜ ਜਿੱਦਾਂ ਗੱਲਾਂ ਗੁੱਲਾਂ ਕਰਦੇ ਜਦੋਂ ਟਾਈਮ ਵਿੱਚ ਬਰੂਕ ਹੁੰਦੀ ਕੇਸ ਦੇ, ਜੱਜ ਆਪ ਵੀ ਜਿੱਦਾਂ ਪੁੱਛ ਲੈਂਦੇ ਹਨਾ ਵਕੀਲਾਂ ਵਕੂਲਾਂ ਕਿੱਥੇ ਆ ਤੁਹਾਡਾ ਆਫਿਸ, ਕੀ ਹਿਸਾਬ ਕਿਤਾਬ, ਆਪਾਂ ਵੀ ਪੁੱਛ ਲਈ ਅੱਗੋਂ ਕਿ ਭਾਈ ਤੁਹਾਨੂੰ ਕੀ ਇਨਫੋਰਮੇਸ਼ਨ। ਸੋ ਇਹ ਜਿਹੜੀ ਸਥਿਤੀ ਆ। ਸੋ ਓਵਰਆਲ ਹੁਣ ਜਦੋਂ ਕੇਸਿਸ ਜਿਹੜੇ ਉਹ ਚੱਲ ਰਹੇ, ਆਈ ਨੋ ਜਿਹੜੇ ਹੁਣ ਜਿਨ੍ਹਾਂ ਨੇ ਆਉਣਾ ਉਹਨਾਂ ਦੀਆਂ ਤਰੀਕਾਂ ਤਾਂ ਗਾਂ ਪਤਾ ਨਹੀਂ ਕਿਹੜੇ ਸਾਲ ਦੇ ਵਿੱਚ ਜਾ ਕੇ ਪੈਣੀਆਂ। ਸੋ ਰਾਈਟ ਨਾਓ ਕੋਰਟਸ ਦੇ ਵਿੱਚ ਕਿੱਦਾਂ ਓਵਰਆਲ ਚੱਲ ਰਿਹਾ ਹੈ? ਉਹ ਕਹਿੰਦੇ 2 ਮਿਲੀਅਨ ਤੋਂ ਉੱਤੇ ਕੇਸ ਜਿਹੜਾ ਬੈਕਲੌਗ। ਵਾਓ, 2 ਮਿਲੀਅਨ ਤੇ 1.5 ਲੱਖ ਸਾਡੇ ਜਿਹੜੀਆਂ ਤਰੀਕਾਂ ਦੀਆਂ। ਮੈਂ ਕਿਹਾ ਬਾਕੀ ਬਾਹਰ ਤੱਕ ਹੀ ਜਾਣਾ। ਆਪਣੇ ਕੇਸਾਂ 'ਚੋਂ ਵੀ ਹੁਣ ਮਈ 'ਚ ਜਿਹੜੇ ਸੀਗੇ ਜਿੰਨੇ ਕੇਸ 10 ਵਜੇ ਵਾਲੇ, ਜਿੱਦਾਂ ਸਵੇਰੇ 8:30 ਵਾਲਾ ਲੱਗਾ ਉਹਨੇ ਤਾਂ ਪੂਰਾ ਸੁਣ ਲੈਣਾ ਕੇਸ ਉਹਦਾ। ਜਿਹੜਾ 10 ਵਜੇ ਵਾਲਾ ਕੇਸ ਤੇ ਜਿਹੜਾ 2 ਵਜੇ ਵਾਲਾ ਜਾਂ 2:30 ਵਜੇ ਵਾਲਾ, ਉਹਦਾ ਬਸ ਏਦਾਂ ਹੀ ਜਾਂ ਤਾਂ ਪੀਡੀ ਜਾਂ ਉਹਨੂੰ ਕਹਿੰਦੇ ਕਿ ਅੱਗੇ ਤਰੀਕ ਪਾ ਦਿਓ। ਸੋ ਕਾਫੀ ਜ਼ਿਆਦਾ ਜਿਹੜਾ ਆਪਾਂ ਕਹਿ ਸਕਦੇ ਵੀ ਇਸ ਤਰੀਕੇ ਦੇ ਨਾਲ ਅੱਗੇ ਤੋਂ ਅੱਗੇ ਜਿਹੜਾ ਉਹ ਚੱਲ ਰਿਹਾ ਆ। ਤੇ ਬਾਕੀ ਜਿਹੜੀ ਫੈਮਿਲੀ ਬੇਸਡ ਜਿਹੜੀ ਇਮੀਗ੍ਰੇਸ਼ਨ ਆ ਉਸ ਨੂੰ ਲੈ ਕੇ ਕੀ ਉਗ ਹੈਗੀ ਆ? ਉਹ ਆਪਣੀ ਉਹੀ ਰਫ਼ਤਾਰ ਤੇ ਹੌਲੀ ਹੌਲੀ ਤੁਰਿਆ ਹੈ ਕੰਮ? ਨਹੀਂ, ਕੋਵਿਡ ਪਿਛਲੇ ਸਾਲ ਨਾਲੋਂ ਤਾਂ ਕਾਫੀ ਤੇਜ਼ ਆ। ਠੀਕ ਹੈ, ਤੇ ਚੱਲੇ। ਹਾਂਜੀ, ਉਹ ਕੰਮ ਉਹਨਾਂ ਦਾ ਹੋ ਗਿਆ ਸ਼ੁਰੂ। ਮਤਲਬ ਇੰਨਾ ਏਦਾਂ ਨਹੀਂ ਕਿ ਕੋਈ ਡਿਲੇਡ ਲੂ ਕਰ ਰਹੇ ਆ। ਹਾਂਜੀ, ਉਹਨਾਂ ਨੇ ਫੜ ਲਈ ਹੈ ਰਫ਼ਤਾਰ। ਉਹਨਾਂ ਨੇ ਰਫ਼ਤਾਰ ਜਿਹੜੀ ਉਹ ਫੜੀ ਹੈਗੀ, ਜੋ ਵਿਚ ਇਜ਼ ਅ ਗੁੱਡ ਥਿੰਗ, ਕਿਉਂਕਿ ਉਹ ਵੀ ਅਟਰਨੀ ਟੇਕਣਾ ਜੀ
ਟਾਈਮ ਵੱਧਦਾ ਲੋਕਾਂ ਦਾ ਜਿਹੜਾ ਉਹ ਵੱਧਦਾ ਹੀ ਅੱਗੇ ਜਾ ਰਿਹਾ। ਹਾਂਜੀ ਤੇ ਬਾਕੀ ਜਿਹੜੇ ਸਰੋਤੇ ਦੱਸਦੇ ਵੀ ਅੱਜ ਤੁਹਾਡੀਆਂ ਜਿਹੜੀਆਂ ਕਾਲਸ ਉਹ ਨਹੀਂ ਲੈ ਸਕਾਂਗੇ। ਕੀ ਸਥਿਤੀ ਜਿਹੜੀ ਇਸ ਟਾਈਮ ਬਾਰਡਰ ਦੇ ਉੱਤੇ ਚੱਲ ਰਹੀ ਆ ਉਹ ਆਪਾਂ ਦੱਸੀ ਆ। ਹਰ ਇੱਕ ਜਾਣਾ ਟੰਡੀ ਟਿੜ ਕਹਿਣਾ ਜੀ ਬੜਾ ਤੱਤ ਫੜਤ ਚੱਲਦਾ ਵੀ ਸਾਨੂੰ ਤੁਰੰਤ ਦੇਣੀ ਜਿਹੜਾ ਉਹ ਪਤਾ ਲੱਗ ਜਾਵੇ। ਪਰ ਜਿੱਦਾਂ ਲਾਸਟ ਟਾਈਮ ਵੀ ਗੱਲ ਕਰ ਰਹੇ ਸੀ, ਇਸ ਟਾਈਮ ਵੀ ਆਪਾਂ ਜਿਹੜਾ ਤੁਹਾਨੂੰ ਇਹੀ ਗੱਲ ਕਰ ਰਹੇ ਹਾਂ ਵੀ ਉਹ ਜਿਹੜਾ ਅਸਾਈਲਮ ਬੈਨ, ਟ੍ਰਾਂਜ਼ਿਟ ਬੈਨ ਜਿਹੜਾ ਆ ਉਸ ਨੂੰ ਲੈ ਕੇ ਅਜੇ ਕੇਸ ਦੀ ਸੁਣਵਾਈ ਸ਼ੁਰੂ ਨਹੀਂ ਹੋਈ। ਉਹਦੇ ਬਾਰੇ ਅਜੇ ਕੋਈ ਫੈਸਲਾ ਨਹੀਂ ਆਇਆ। ਸੋ ਜਿੰਨੀ ਦੇਰ ਤੱਕ ਕੋਈ ਉਸ ਦੇ ਉੱਤੇ ਜੱਜ ਜਾਂ ਅਦਾਲਤ ਸੁਣਵਾਈ ਨਹੀਂ ਲੈਂਦੀ ਉਨੀ ਦੇਰ ਤੱਕ ਟ੍ਰਾਂਜ਼ਿਟ ਬੈਨ ਤਾਂ ਲੱਗਾ ਰਹਿਣਾ ਆ। ਉਹਦਾ ਮਤਲਬ ਇਹ ਆ ਵੀ ਉਨੀ ਦੇਰ ਤੱਕ ਦੈਟ ਇਜ਼ ਦੀ ਲਾਅ ਆਫ ਦੀ ਲੈਂਡ ਅਨਲੈਸ ਉਸ ਤੋਂ ਬਾਅਦ ਕੁਛ ਜਿਹੜਾ ਉਹ ਚੇਂਜ ਹੋਵੇ। ਉਹਦਾ ਕੀ ਅਸਰ ਹੋਊਗਾ ਜਦੋਂ ਇਹ ਕੇਸ ਲਾਉਂਦੇ ਨੇ ਤਾਂ ਉਸ ਤੋਂ ਬਾਅਦ 'ਚ ਹੀ ਜਿਹੜਾ ਇਸ ਦੇ ਬਾਰੇ ਪਤਾ ਲੱਗ ਸਕੂਗਾ। ਕਾਹਲੇ ਨਾ ਪਾਓ, ਇਸ ਦੇ ਵਿੱਚ ਇਹ ਆ ਵੀ ਟਾਈਮ ਲੱਗੂਗਾ ਅਸਲ ਜਿਹੜੀ ਸਥਿਤੀ ਆ ਉਸ ਨੂੰ ਕਲੀਅਰ ਹੋਣ ਦੇ ਵਿੱਚ। ਹੁਣ ਲੋਕੀ ਤਾਂ ਕਹਿੰਦੇ ਕਿ ਜੱਜ ਨੇ ਅਜੇ ਫੈਸਲਾ ਵੀ ਨਹੀਂ ਕੀਤਾ, ਪਹਿਲਾਂ ਹੀ ਸਾਨੂੰ ਦੱਸ ਦੂਗਾ ਜੱਜ ਨੇ ਕੀ ਫੈਸਲਾ ਕਰਨਾ। ਹਾਂ ਸੋ ਜੱਜਾਂ ਨੂੰ ਤਾਂ ਇਹ ਨਹੀਂ ਦੱਸਦੇ ਵੀ। ਹਾਂਜੀ ਆਪਣੇ ਨਾ ਕੇਸ ਜਿੱਦਾਂ ਆਉਂਦੇ ਨਾ ਕਿ ਥੱਲੇ ਜਿੱਦਾਂ ਮੰਨ ਲਓ ਕਿਸੇ ਦਾ ਕੇਸ ਫੇਲ ਹੋ ਗਿਆ, ਉਹਨੇ ਕਹਿਣਾ ਅਪੀਲ ਲਾਣੀ ਨਾ, ਬੋਰਡ ਆਫ ਇਮੀਗ੍ਰੇਸ਼ਨ ਅਪੀਲ ਜਾਂ ਸਰਕਟ ਕੋਰਟ ਤੇ ਕਈ ਵਾਰੀ ਜਿੱਦਾਂ ਜਾਂਦੇ ਆ, ਉਹਨੇ ਇਹ ਆਰਗੂਮੈਂਟ ਗੁਰੂ ਨੇ ਕਿ ਮੈਂ ਗਲਤੀ ਕੀ ਕੀਤੀ, ਕਿ ਮੈਂ ਉੱਥੇ ਬੰਦੇ ਗਲਤ ਦੱਸਦੇ ਜਾਂ ਮੈਂ ਪਾਰਟੀ ਦਾ ਨਾਂ ਗਲਤ ਦੱਸਦਾ ਕਿੱਦਾਂ। ਸਵਾਲ ਸਿਰਫ ਏਦਾਂ ਹੀ ਆ ਕਿ ਪਰਸੈਂਟੇਜ ਦੱਸੋ ਕਿ ਚਾਂਸ ਕਿੰਨੇ ਆ, ਪਰਸੈਂਟੇਜ ਕਿੰਨੇ ਆ। ਸਹੀ ਆਨਸਰ ਤੇ ਇਹ ਹੈ ਬਾਰ ਦੇ ਹਿਸਾਬ ਨਾਲ ਕਿ ਭਾਈ ਇਹ ਤਾਂ ਹੁਣ ਕਿੰਨੀਆਂ ਚੀਜ਼ਾਂ ਤੇ ਡਿਪੈਂਡ ਕਰਦਾ ਕਿ ਵਕੀਲ ਬਰੀਫ ਕਿੱਦਾਂ ਦਾ ਬਣਾਉਂਦਾ, ਅੱਗੋਂ ਦੀ ਉਹ ਕੀ ਦੇਖਦੇ ਆ, ਸਰਕਾਰੀ ਵਕੀਲ ਕੀ ਆਰਗੂਮੈਂਟ ਪੇਸ਼ ਕਰਦਾ। ਪਰ ਬੰਦੇ ਨੇ ਫੇਰ ਵੀ ਕਹਿਣਾ ਕਿ ਨਹੀਂ, ਫੇਰ ਵੀ ਆਪਣੇ ਹਿਸਾਬ ਦਾ ਨਾ ਦੱਸੋ ਕਿੰਨੇ ਕੁ ਪਰਸੈਂਟ ਤੁਹਾਨੂੰ ਚਾਂਸ ਲੱਗਦੇ ਆ, ਕਿੰਨੇ ਕੁ ਪਰਸੈਂਟ ਚਾਂਸ ਲੱਗਦੇ ਆ। ਤੇ ਏਦਾਂ ਦਾ ਜਿਹੜਾ ਹੈਗਾ ਇਹ ਹੁਣ ਦੱਸਣ ਦੀ ਹਾਸੇ ਖੇਡ ਦੇ ਵਿੱਚ ਆਪਾਂ ਖਬਰ ਦੱਸ ਦਈ ਦੀ ਮਕਸਦ ਇਹ ਆ ਕਿ ਲੋਕਾਂ ਨੂੰ ਜਿਹੜਾ ਨਾ ਇਮੀਗ੍ਰੇਸ਼ਨ ਦਾ ਜਿਹੜੇ ਸਪੈਸ਼ਲ ਜਿਹੜੇ ਨਵੇਂ ਆਏ ਆ, ਪੁਰਾਣੇ ਵਾਲਿਆਂ ਤੋਂ ਪਤਾ ਉਹਨਾਂ ਦੀ ਖਿੱਚ ਤੂ ਪਹਿਲਾਂ ਹੀ ਬੜੀ ਹੈ, ਪਹਿਲਾਂ ਹੀ ਖਿੱਚ ਤੂ ਕਰਾ ਕੇ ਹੀ ਸਾਡੇ ਕੋਲ ਆਏ ਹੁੰਦੇ ਆ, ਦੂਜੇ ਵਕੀਲਾਂ ਸਿਸਟਮ 'ਚ ਗੋ ਥਰੂ ਹੋਏ ਆ, ਉਹ ਸਿਸਟਮ 'ਚ ਗੋ ਥਰੂ ਹੋ ਕੇ ਆਏ ਆ ਪਹਿਲਾਂ ਹੀ। ਉਹਨਾਂ ਨੇ ਸਾਰੇ ਕਈ ਤਾਂ ਏਦਾਂ 4 5 6 ਜਿੰਨੇ ਹੈਗੇ ਸਾਰੇ ਚੱਕਰ ਰਾਉਂਡ ਕੱਢ ਕੇ ਫੇਰ ਆਏ ਤਸੱਲੀ ਨਾਲ ਕਿ ਚੱਲ ਠੀਕ ਆ, ਪਤਾ ਲੱਗ ਗਿਆ ਉਹਨਾਂ ਨੂੰ ਸਾਰਾ ਕੀ ਆ ਸਿਸਟਮ। ਜਿਹੜਾ ਹੁਣ ਬੰਦਾ ਨਵਾਂ ਆਇਆ ਨਾ ਉਹਨੂੰ ਥੋੜਾ ਜਿਹਾ ਏਦਾਂ ਹੈਗਾ ਕਿ ਉਹਨੂੰ ਇਹ ਲੱਗਦਾ ਕਿ ਜਿੱਦਾਂ ਇੰਡੀਆ ਦੇ ਵਿੱਚ ਕੀ ਆ ਕਿ ਕਸਟਮਰ ਸਰਵਿਸ ਆ, ਵਕੀਲ ਨੂੰ ਜਾਣਾ, ਪੈਸੇ ਸੁੱਟੇ, ਉਹਨੇ ਬਣਾਤਾ ਸਾਰਾ, ਤੇ ਕੀ ਤਰੀਕ ਤਾਂ ਬੜੀ ਗਾਂਹ ਪਾਤੀ 2026 ਤੱਕ। ਮੈਂ ਕਿੱਦਾਂ ਇੰਤਜ਼ਾਰ ਕਰੂੰਗਾ, 2026 ਤਾਂ ਬੜੀ ਦੂਰ ਆ। ਮੈਂ ਤਾਂ ਸੋਚਦਾ ਸੀ ਕਿ ਹੁਣੇ ਮੈਨੂੰ ਸਾਲ 'ਚ ਹੀ ਗ੍ਰੀਨ ਕਾਰਡ ਮਿਲ ਜਾਣਾ। ਤੇ ਫਿਰ ਹੌਲੀ ਜਦੋਂ ਉਹ ਪੁਰਾਣੇ ਲੋਕਾਂ ਨਾਲ ਮਿਲਦਾ, ਉਹਨਾਂ ਦੇ ਉੱਥੇ ਜਾਣਾ, ਫਿਰ ਜੇ ਏਦਾਂ ਕਿ ਬਈ ਇਹ ਤਾਂ ਇੱਕ ਵਾਰੀ ਨਹੀਂ ਜੱਜ, ਕਈ ਵਾਰੀ 2 3 ਵਾਰੀ ਵੀ ਪੋਸਟਪੋਨ ਕਰ ਦਿੰਦੇ ਆ। ਹਾਂਜੀ ਬਿਲਕੁਲ। ਕਈ ਵਾਰੀ ਤਾਂ ਜੱਜ ਦੀ ਸ਼ਕਲ ਨਹੀਂ ਦੇਖਦੀ, ਜੱਜ ਦਾ ਅਸਿਸਟੈਂਟ ਹੀ ਆ ਕੇ ਕਹਿ ਦਿੰਦਾ ਕਿ ਨਹੀਂ ਅੱਜ ਜੱਜ ਸਾਹਿਬ ਨੇ ਨਹੀਂ ਆਉਣਾ, ਫੇਰ ਕੀ ਕਰੂਗਾ ਬੰਦਾ, ਹਨਾ। ਹਾਂਜੀ ਸੋ ਇਹ ਸਿਸਟਮ ਜਿਹੜਾ ਹੈਗਾ ਏਦਾਂ ਹੀ ਆ। ਤੇ ਸਾਨੂੰ ਇਹਨੂੰ ਦੱਸਣ ਦਾ ਮਕਸਦ ਇਹੀ ਆ ਕਿ ਤੁਸੀਂ ਪ੍ਰਿਪੇਅਰ ਹੋ ਜਾਓ, ਤੁਹਾਨੂੰ ਇਨਫੋਰਮੇਸ਼ਨ ਮਿਲ ਜਾਵੇ। ਕਿਉਂਕਿ ਆਪਾਂ ਨਵਾਂ ਜਦੋਂ ਸ਼ੋਅ ਸ਼ੁਰੂ ਕੀਤਾ ਸੀਗਾ, ਆਪਾਂ ਇੱਕ ਐਪੀਸੋਡ ਕੀਤਾ ਸੀਗਾ ਕਿ ਕੋਰਟ ਰੂਮ ਕਿੱਦਾਂ ਦਾ, ਕੋਰਟ ਰੂਮ ਕੀ ਹੁੰਦਾ। ਸਾਨੂੰ ਉਹਦੇ ਵਿੱਚ ਲੋਕਾਂ ਨੇ ਕਾਲ ਕਰਕੇ ਕਿਹਾ ਕਿ ਬਾਈ ਮੈਨੂੰ ਇਹ ਵੀ ਨਹੀਂ ਪਤਾ ਹੈਗਾ ਲੋਕਾਂ ਨੂੰ ਕਿ ਕੋਰਟ ਹੈ ਕਿੱਥੇ ਆ, ਅੰਦਰੋਂ ਕਿੱਦਾਂ ਦਾ ਲੱਗਦਾ, ਹਨਾ। ਹਾਂਜੀ ਤੇ ਹੁਣ ਜਿਹੜਾ ਸਾਡੀ ਆਡੀਅנס ਵੀ ਸੁਣ ਕੇ ਸ਼ੋਅ ਥੋੜੀ ਐਡਵਾਂਸ ਹੋ ਗਈ ਹੈ। ਹਾਂਜੀ ਬਿਲਕੁਲ ਹਨਾ। ਆਪਣੇ ਵਕੀਲਾਂ ਨੂੰ ਵੀ ਕਈ ਵਾਰੀ ਚੈਲੰਜ ਕਰ ਲੈਂਦੇ, ਸਾਨੂੰ ਦੱਸਦੇ ਕਈ ਆ ਕੇ ਕਿ ਮੈਂ ਕੈਂਸਲੇਸ਼ਨ ਆਫ ਰਿਮੂਵਲ ਦਾ ਪੁੱਛਿਆ ਸੀਗਾ। ਤੇ ਪਹਿਲਾਂ ਕੀ ਸੀਗਾ ਕਿ ਵਕੀਲ ਚੁੱਪ ਕਰਾ ਦਿੰਦੇ ਸੀ ਕਿ ਚੁੱਪ ਕਰ ਮੈਨੂੰ ਕੰਮ ਕਰ ਲੈਂਦੇ ਏਦਾਂ। ਹੁਣ ਉਹ ਜਦੋਂ ਆਪ ਟ੍ਰੇਨ ਹੋ ਕੇ ਘੰਟੇ ਦਾ ਸ਼ੋਅ ਸੁਣ ਕੇ ਗਏ ਆ, ਇਹ ਕਈ ਵਾਰੀ ਨਾ ਵਕੀਲ ਨੂੰ ਵੀ ਅੱਗੋਂ ਪਤਾ ਨਹੀਂ ਹੁੰਦਾ ਕਿ ਕੈਂਸਲੇਸ਼ਨ ਆਫ ਰਿਮੂਵਲ ਕੀ ਚੀਜ਼ ਆ। ਤੇ ਜਿਹੜਾ ਹੁਣ ਆ ਖਬਰਾਂ ਦੱਸਦੇ ਆ, ਇਹਦਾ ਬੇਸਿਕਲੀ ਮਤਲਬ ਇਹੀ ਆ ਕਿ ਜੋ ਐਗਜ਼ੈਕਟ ਸਿਚੁਏਸ਼ਨ ਆ ਕਿ ਕੋਰਟ ਨੇ ਕਦੋਂ ਫਲ ਦੇਣਾ, ਕਦੋਂ ਡੰਡਾ ਮਾਰਨਾ, ਤੇ ਕਈ ਵਾਰੀ ਚੁੱਪ-ਚੁਪੀਤੇ ਵੀ ਡੰਡਾ ਪੈ ਜਾਂਦਾ ਬੰਦੇ ਦਾ। ਤੁਸੀਂ ਸਹੀ ਹੈਗੇ ਆਪਣੀ ਜਗ੍ਹਾ, ਸਾਰਾ ਤੁਸੀਂ ਆਪਣਾ ਸਾਰਾ ਹੋਮਵਰਕ ਕੀਤਾ, ਤੁਸੀਂ ਪਟੀਸ਼ਨ ਆਪਣੀ ਬਣਾ ਲਈ, ਡਾਕੂਮੈਂਟ ਐਫੀਡੇਵਿਟ ਸਾਰਾ ਤਿਆਰੀ ਕਰਕੇ, ਜਦੋਂ ਬੰਦਾ ਆਪਾਂ ਵੀ ਨਾਲ ਕੋਟ ਪਾ ਕੇ ਗਏ ਤੁਹਾਡੇ, ਸਰਕਾਰੀ ਵਕੀਲ ਲੜ ਗਈ ਕਿ ਨਹੀਂ ਭਾਈ ਪੀਡੀ ਹੀ ਦੇਣੀ ਆ, ਤੇ ਪੀਡੀ ਹੀ ਦੇਣੀ ਆ ਉਹਨੇ ਫਿਰ। ਤੇ ਉਹਦੇ ਵਿੱਚ ਹੁਣ ਜਿਹੜਾ ਕੇਸ ਸਾਡਾ ਇਸ ਹਫ਼ਤੇ ਸੀਗਾ, ਉਹ ਬੰਦੇ ਨੇ ਆਰਗੂ ਆਪਣੇ ਵੱਲੋਂ ਵੀ, ਜੱਜ ਕਹਿੰਦਾ ਕੁਝ ਕਹਿਣਾ, ਉਹਨੇ ਇਹ ਕਿਹਾ ਸੀ, ਕਹਿੰਦਾ ਮੇਰੇ ਘਰ ਦੇ ਆ ਮਗਰ ਬਜ਼ੁਰਗ ਆ, 2015 ਦਾ ਉਹ ਆਇਆ ਸੀਗਾ ਮੁੰਡਾ, ਤੇ ਕਹਿੰਦਾ ਮੇਰਾ ਕੰਮ ਬਹੁਤ ਰੁਕ ਜਾਣਾ। ਜੱਜ ਨੇ ਅੱਗੋਂ ਇਹੀ ਕਿਹਾ, ਕਹਿੰਦਾ ਦੇਖ ਜੇ ਤੂੰ, ਕਹਿੰਦਾ ਤੇਰਾ ਅਸਾਈਲਮ ਪਾਸ ਹੋਇਆ ਤੇ 2 ਸਾਲ ਤੱਕ ਤੇ ਕਹਿੰਦਾ ਤੇਰੇ ਕੋਲ ਜਿਹੜਾ ਗ੍ਰੀਨ ਕਾਰਡ ਉਹ ਆਉਣਾ ਨਹੀਂ। ਹਾਂਜੀ। ਤੇ ਕਹਿੰਦਾ ਫਿਰ ਉਸ ਤੋਂ ਬਾਅਦ ਜਦੋਂ ਤੇਰਾ ਗ੍ਰੀਨ ਕਾਰਡ ਆ ਵੀ ਗਿਆ ਤੇ ਤੂੰ ਸਿਟੀਜ਼ਨ ਬਣੂਗਾ, ਤੇ ਫਿਰ ਉਸ ਤੋਂ ਬਾਅਦ ਤੂੰ ਘਰਦਿਆਂ ਦਾ ਜਿਹੜਾ ਕਰੂੰਗਾ, ਇਹ 7-8 ਸਾਲ ਦਾ ਵਕਫਾ ਜਿਹੜਾ ਪੈ ਜਾਂਦਾ। ਤੇਰੀ ਮੈਂ ਆਰਗੂਮੈਂਟ ਨਹੀਂ ਮੰਨ ਸਕਦਾ ਕਿ ਤੇਰੇ ਘਰ ਦੇ ਬਜ਼ੁਰਗ ਆ ਜਾਂ ਓਲਡ ਹੋ ਰਹੇ ਆ ਜਾਂ ਉਹਨਾਂ ਨੂੰ ਕੋਈ ਪ੍ਰੋਬਲਮ ਆ। ਇਹ ਤੈਨੂੰ ਰਹਿਣ ਦੀ ਪਰਮਿਸ਼ਨ ਦੇ ਰਹੇ, ਕੰਮ ਕਰਨ ਦੀ ਪਰਮਿਸ਼ਨ ਦੇ ਰਹੇ ਆ, ਦੈਟ ਇਜ਼ ਇਨਫ। ਜੀ ਬਿਲਕੁਲ।
ਉਹ ਇਹ ਇਦਾਂ ਨਹੀਂ ਆ ਵੀ ਆਪਾਂ ਜਿਹੜਾ ਹਮਦਰਦੀ ਜਿਹੜੀ ਉਹਨਾਂ ਤੋਂ ਦੀ ਜਿਹੜੀ ਬਹੁਤੀ ਉਮੀਦ ਜਿਹੜੀ ਉਹ ਰੱਖੋ। ਉਹਨਾਂ ਨੇ ਤਾਂ ਅਕੋਰਡਿੰਗ ਟੂ ਜਿਹੜਾ ਲਾਅ ਆ, ਜੋ ਉਹਨਾਂ ਨੂੰ ਦੱਸਿਆ ਗਿਆ, ਜਿਹੜੀਆਂ ਗਾਈਡਲਾਈਨਸ ਆ, ਉਹਦੇ ਆਧਾਰ ਦੇ ਉੱਤੇ ਆ। ਹਾਂ, ਪਰਸਨਲੀ ਉਹ ਬੰਦਾ ਭਾਵੇਂ ਫੀਲ ਕਰਦਾ ਹੋਵੇ, ਜੱਜ ਵੀ ਜਾਂ ਕੋਈ ਹੋਰ ਵੀ, ਪਰ ਉਹਨਾਂ ਨੇ ਫੈਸਲਾ ਇਵੈਂਚੁਅਲੀ ਜਿਹੜੇ ਕਾਨੂੰਨ ਦੇ ਹਿਸਾਬ ਦੇ ਨਾਲ ਹੀ ਜਿਹੜਾ ਉਹ ਲੈਣਾ ਆ। ਕਈ ਵਾਰੀ ਆਪਾਂ ਨੂੰ ਉਹ ਚੰਗਾ ਲੱਗਦਾ, ਕਈ ਵਾਰੀ ਆਪਾਂ ਨੂੰ ਉਹ ਮਾੜਾ ਲੱਗਦਾ ਆ। ਦੈਟ ਇਜ਼ ਵਾਟ ਦ ਗੇਮ ਇਜ਼। ਇਹ ਹੈ ਇੱਦਾਂ ਹੀ ਆ। ਹੁਣ ਬੰਦਾ ਘਰ ਇਹਦੇ ਵਿੱਚ ਕੁਝ ਖਾਸ ਸਕਦਾ ਨਹੀਂ ਆ। ਤੇ ਅਟਾਰਨੀ ਟਿਰਕੇਣਾ ਜੀ, ਥੈਂਕ ਯੂ ਵੈਰੀ ਮਚ, ਬੜੀ ਮਿਹਰਬਾਨੀ। ਜਾਂਦੇ ਜਾਂਦੇ ਜੇ ਕੁਝ ਹੋਰ ਸ਼ੇਅਰ ਕਰਨਾ ਆ, ਕੀ ਕਹਿਣਾ ਚਾਹੁੰਦੇ ਆ ਅੱਜ ਦੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ? ਬਸ ਕੁਝ ਨਹੀਂ, ਕਈ ਵਾਰੀ ਹੁਣ ਮੈਂ ਕਿਹਾ ਖਬਰਾਂ ਨਹੀਂ ਹੁੰਦੀਆਂ, ਹੁਣ ਦੇਖਦੇ ਇਹਨਾਂ ਦੇ ਕੋਈ ਨਵਾਂ ਤਾਂ ਇਹਨਾਂ ਨੇ ਤੀਰ ਛੱਡਿਆ ਨਹੀਂ, ਸਰਕਾਰ ਨੇ ਵੀ। ਹਾਂਜੀ, ਤੇ ਜਿੱਦਾਂ ਕੋਈ ਖਬਰਾਂ ਆਉਗੀਆਂ ਤੁਹਾਨੂੰ ਸੁਣਾਵਾਂਗੇ। ਹੁਣ ਤਾਂ ਮੈਂ ਕਿਹਾ ਬਾਰਡਰ ਤੇ ਆਹੀ ਚੱਲਣਾ 2 ਮਹੀਨੇ ਕੀ ਆ, ਕਿੱਦਾਂ ਵਾ ਸਥਿਤੀ। ਤੇ ਸਾਨੂੰ ਵੀ ਹੌਲੀ ਹੌਲੀ ਪਤਾ ਲੱਗਣੀ ਕਿ ਕੀ ਚੱਕਰ ਪੈ ਰਿਹਾ, ਕੀ ਆ ਰਹੇ ਲੋਕੀ, ਨਹੀਂ ਆ ਰਹੇ ਆ, ਤੇ ਕਿੰਨੀ ਦੇਰ ਜੇਲ੍ਹਾਂ 'ਚ ਰੱਖ ਰਹੇ ਆ, ਤੇ ਜੇਲ੍ਹਾਂ ਦਾ ਕੀ ਮਾਹੌਲ ਹੈ ਹਨਾ। ਜੀ ਜੀ, ਬਿਲਕੁਲ। ਥੈਂਕ ਯੂ ਅਟਾਰਨੀ ਟਿਰਕੇਣਾ ਜੀ, ਬੜੀ ਮਿਹਰਬਾਨੀ, ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਪ੍ਰੋਗਰਾਮ ਦੀ ਇੱਥੇ ਜਿਹੜੀ ਜੀ ਸਮਾਪਤੀ ਆ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ।